ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 8 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਭਾਰਤ ਪਾਕਿਸਤਾਨ ਜੰਗ ਤੋਂ, ਜਿਸ ਮੁਹਾਰ ਤੇ ਆ ਕੇ ਦੋਨੇ ਮੁਲਕ ਖੜੇ ਨੇ। ਜੋ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਜੀ, ਭਾਰਤ ਪਾਕਿਸਤਾਨ ਵਿਚਾਲੇ ਜੰਗ ਕਹਿੰਦੇ ਸ਼ੁਰੂ ਹੋ ਚੁੱਕੀ ਹੈ। ਪ੍ਰਵੀਨ ਜੀ, ਇਹਦਾ ਕੋਈ ਐਲਾਨ ਤਾਂ ਨਹੀਂ ਹੁੰਦਾ ਕਿ ਹਾਂ ਜੀ ਲਓ ਅਸੀਂ ਜੰਗ ਲੜਨ ਚੱਲੇ ਹਾਂ। ਦੋਏ ਧਿਰਾਂ ਇਸ ਪੋਜੀਸ਼ਨ 'ਚ ਨੇ ਕਿ ਨਹੀਂ ਜੀ ਅਸੀਂ ਜੰਗ 'ਚ ਨਹੀਂ, ਉਹ ਪਹਿਲ ਕਰ ਰਹੇ ਨੇ। ਪਰ ਸੱਚਾਈ ਹੈ ਕਿ ਇੱਕ ਤਰ੍ਹਾਂ ਨਾਲ ਅਸੀਂ ਜੰਗ ਦੇ ਮੈਦਾਨ 'ਚ ਆਮੋ ਸਾਹਮਣੇ ਆ ਗਏ ਹਾਂ। ਜਿਸ ਦਿਨ ਭਾਰਤ ਨੇ ਮਿਸ਼ਨ ਸੰਦੂਰ ਨੂੰ ਅੰਜਾਮ ਦਿੱਤਾ ਤੇ ਬਕਾਇਦਾ ਤੌਰ ਤੇ ਰਿਪੋਰਟ ਦਿੱਤੀ, ਮੀਡੀਆ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਕੇ ਵਿਦੇਸ਼ ਸਕੱਤਰ ਨੇ ਨਾਲ ਫੌਜ ਵੱਲੋਂ 2 ਕਮਾਂਡਰ ਨੂੰ ਬਿਠਾ ਕੇ ਕਿ ਅਸੀਂ ਪਾਕਿਸਤਾਨ ਦੇ ਵਿੱਚ ਕਿਸੇ ਫੌਜ ਟਿਕਾਣੇ ਨੂੰ, ਕੋਈ ਫੌਜ ਚੌਂਕੀ ਨੂੰ, ਪਾਕਿਸਤਾਨ ਦੀ ਫੌਜ ਨੂੰ, ਆਮ ਜਨਤਾ ਨੂੰ ਨਿਸ਼ਾਨਾ ਨਹੀਂ ਬਣਾਇਆ, ਅਸੀਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੋ ਉਹ ਸੁਨੇਹਾ ਦੇਣ ਤੋਂ ਭਾਵ ਸਿਰਫ ਇਹੀ ਸੀਗਾ ਕਿ ਅਸੀਂ ਫੌਜ ਟੂ ਫੌਜ ਲੜਾਈ ਨਹੀਂ ਕਰ ਰਹੇ, ਅਸੀਂ ਤਾਂ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ, ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ ਜਿੱਥੋਂ ਦੁਨੀਆ ਵੀ ਵਾਕਿਫ ਹੈ, ਇਸ ਲਈ ਅਸੀਂ ਉੱਦਾਂ ਲੜਾਈ 'ਚ ਨਹੀਂ ਜਾ ਰਹੇ। ਪਰ ਉਸ ਤੋਂ ਬਾਅਦ ਖਾਸ ਕਰਕੇ ਕਸ਼ਮੀਰ ਦੇ ਵਿੱਚ LOC ਹੈ ਜਿਹੜੀ ਸਾਡੀ ਮੁੱਖ ਖੇਤਰ ਦੇ ਵਿੱਚ, ਉੱਥੋਂ ਲਗਾਤਾਰ ਗੋਲੀਬਾਰੀ ਦੀਆਂ ਖਬਰਾਂ ਆਉਂਦੀਆਂ ਰਹੀਆਂ ਤੇ ਜਿਹਦੇ ਵਿੱਚ ਗੁਰੂ ਘਰ ਵੀ ਨਿਸ਼ਾਨੇ ਤੇ ਆਇਆ, ਆਮ ਉੱਥੋਂ ਦੇ ਨਾਗਰਿਕ ਵੀ ਆਏ, ਬੱਚੇ ਵੀ ਆਏ ਤੇ ਉਹ ਗਿਣਤੀ 15-16 ਦੇ ਕਰੀਬ ਦੱਸੀ ਗਈ। ਉਹਦੇ ਵਿੱਚ 3 ਸਿੱਖ ਪਰਿਵਾਰ ਤੋਂ ਵੀ ਜਾਨ ਗਈ ਤੇ ਇਸੇ ਤਰ੍ਹਾਂ ਹੋਰ ਸਥਾਨਕ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਭਾਰਤੀਆਂ ਦੀ, ਉਹਨਾਂ ਦੀ ਜਾਨ ਗਈ ਜੀ। ਸੋ ਇਹ ਗਿਣਤੀ 15-16 ਤੱਕ ਗਈ ਤੇ ਅੱਜ ਦੀ ਤਰੀਕ 'ਚ ਗਿਣਤੀ ਹੁਣ 18 ਤੋਂ 20 ਹੋ ਗਈ ਹੈ। ਇੱਕ ਫੌਜੀ ਜਵਾਨ ਵੀ ਸਾਡਾ ਸ਼ਹੀਦ ਹੋਇਆ। ਸੋ ਇਹ ਸਾਰੀ ਪ੍ਰਕਿਰਿਆ ਲਗਾਤਾਰ ਮਤਲਬ ਜਾਰੀ ਹੈ। ਦੂਸਰੇ ਦਿਨ ਦੀ ਰਾਤ ਵੀ ਜਦੋਂ ਆਈ ਉਹ ਤੋਂ ਅਗਲੀ, ਤਾਂ ਵੀ ਮਤਲਬ ਕਿ ਕੱਲ ਦੀ ਰਾਤ ਜਿਹੜੀ ਹੁਣ ਸਵੇਰ ਚੜ੍ਹੀ ਆ ਸਾਡੀ, ਇਹ ਪੂਰੀ ਰਾਤ ਭਾਰਤ ਨੇ ਲਗਭਗ ਸਮੁੱਚੇ ਭਾਰਤ ਨੇ ਜਾਗ ਕੇ ਖੁੱਲੀ ਅੱਖ 'ਚ ਹੀ ਕੱਟੀ ਹੈ। ਖਾਸ ਕਰਕੇ ਉੱਤਰੀ ਭਾਰਤ ਨੇ ਤਾਂ ਸਮੁੱਚੇ ਨੇ, ਕਿਉਂਕਿ ਪੂਰੀ ਰਾਤ ਬਲੈਕ ਆਊਟ ਵਰਗੀ ਸਥਿਤੀ ਸੀ ਜੀ। ਪੂਰੀ ਰਾਤ ਗੋਲੀਬਾਰੀ ਹੁੰਦੀ ਰਹੀ। ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਡਰੋਨ, ਰਾਕਟ ਤੇ ਮਿਜ਼ਾਈਲਾਂ ਨਾਲ ਅਟੈਕ ਹੁੰਦੇ ਰਹੇ ਤੇ ਭਾਰਤੀ ਫੌਜ ਨੇ ਆਪਣੇ ਡਿਫੈਂਸ ਸਿਸਟਮ ਦੀ ਵਰਤੋਂ ਕਰਕੇ ਉਹਨਾਂ ਦੇ ਡਿਫੈਂਸ ਸਿਸਟਮ ਨੂੰ ਇੱਕ ਤਰ੍ਹਾਂ ਨਾਲ ਤਬਾਹ ਕੀਤਾ। ਹਵਾ ਦੇ ਵਿੱਚ ਹੀ ਉਹਨਾਂ ਨੂੰ ਫਿਊਜ਼ ਕਰਨ ਦੀ ਜਿਹੜੀ ਉਹ ਤਾਕਤ ਹੈ, ਜਿਹੜੇ ਰਡਾਰ ਤੇ ਉਹਨਾਂ ਨੂੰ ਪਛਾਣ ਲਿਆ ਜਾਂਦਾ ਹੈ ਕਿ ਇੱਥੋਂ ਆਇਆ, ਇੰਨੀ ਦੂਰੀ ਜਾਣਾ ਹੈ, ਇਸ ਸਥਾਨ ਤੇ ਹੈ, ਫਿਰ ਉਹਨੂੰ ਹਵਾ 'ਚ ਹੀ ਫਿਊਜ਼ ਕਰਤਾ। ਜਦੋਂ ਥੱਲੇ ਗਿਰੇ ਤਾਂ ਉਹ ਫਟਣ ਵਾਲੀ ਸਥਿਤੀ 'ਚ, ਧਮਾਕੇ ਵਾਲੀ ਸਥਿਤੀ 'ਚ ਨਹੀਂ ਹੁੰਦਾ। ਇਸ ਤਰ੍ਹਾਂ ਮਤਲਬ ਕਿ ਉਹ ਸਾਰੇ ਗਿਰੇ ਹੋਏ ਕਿੰਨੀ ਥਾਵਾਂ ਤੋਂ ਵੀਡੀਓ ਆ ਰਹੀਆਂ ਨੇ, ਫੋਟੋਆਂ ਆ ਰਹੀਆਂ ਨੇ। ਪਰ ਇਹਦੇ ਬਾਵਜੂਦ ਵੀ ਧਮਾਕਿਆਂ ਦੀਆਂ, ਗੋਲੀਆਂ ਦੀਆਂ, ਕਿਉਂਕਿ ਇੱਕ ਪਾਸੇ LOC ਦੇ ਉੱਤੇ ਗੋਲੀਬਾਰੀ ਹੋ ਰਹੀ ਹੈ ਤੇ ਜੇ ਉਧਰੋਂ ਗੋਲੀਬਾਰੀ ਹੋ ਰਹੀ ਹੈ ਤਾਂ ਸਾਡੇ ਵਾਲੇ ਵੀ ਚੁੱਪ ਥੋੜਾ ਨੇ, ਜਵਾਬੀ ਕਾਰਵਾਈ ਤਾਂ ਇੱਧਰੋਂ ਵੀ ਹੋ ਰਹੀ ਹੈ। ਇਸੇ ਤਰ੍ਹਾਂ ਪੰਜਾਬ ਨਾਲ ਲੱਗਦੇ, ਰਾਜਸਥਾਨ ਲੱਗਦੇ ਬਾਰਡਰ ਤੋਂ ਵੀ ਖਬਰਾਂ ਆ ਰਹੀਆਂ ਕਿ ਉੱਥੇ ਵੀ ਕੁਝ ਥਾਵਾਂ ਤੇ ਗੋਲੀਬਾਰੀ ਤੇ ਕੁਝ ਰਾਕਟ ਤੇ ਜਿਵੇਂ ਮਿਜ਼ਾਈਲਾਂ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਦਾਗੇ ਜਾ ਰਹੇ ਨੇ। ਸੋ ਇਸ ਸਥਿਤੀ ਨੂੰ ਫਿਰ ਜੰਗ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ। ਇਹ ਜਦੋਂ ਹੁਣ ਫੌਜ ਟੂ ਫੌਜ ਐਕਸ਼ਨ ਹੋ ਰਿਹਾ ਤੇ ਭਾਰਤ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਅਸੀਂ
ਲਾਹੌਰ ਜਾ ਕੇ ਉਹਨਾਂ ਦੇ ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ। ਤੇ ਬਕਾਇਦਾ ਤੌਰ ਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਲਾਹੌਰ, ਕਰਾਚੀ, ਰਾਵਲਪਿੰਡੀ ਉੱਥੇ ਵੀ ਜਾ ਕੇ ਉਹਨਾਂ ਦੇ ਕੁਝ ਤੇ ਲਾਹੌਰ ਦੀਆਂ ਕੁਝ ਵੀਡੀਓ ਵੀ ਸਾਹਮਣੇ ਆ ਰਹੀਆਂ ਸੀ, ਜਿਨ੍ਹਾਂ ਨੂੰ ਅਧਿਕਾਰਕ ਤੌਰ ਤੇ ਤਾਂ ਕੋਈ ਨਹੀਂ ਪੁਸ਼ਟੀ ਕਰ ਰਿਹਾ, ਪਰ ਕਿਹਾ ਜਾ ਰਿਹਾ ਕਿ ਇਹ ਇੱਧਰੋਂ ਕਿਤੇ ਹਮਲੇ ਦਾ, ਫਿਰ ਜਦੋਂ ਉਹਨਾਂ ਦੀ ਕਾਰਵਾਈ ਦੇ ਜਵਾਬ ਦੇ ਵਿੱਚ ਕੀਤੀ ਕਾਰਵਾਈ ਦਾ ਇਹ ਜਵਾਬ ਸੀਗਾ ਕਿ ਲਾਹੌਰ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਭਾਰਤੀ ਮਿਜ਼ਾਈਲਾਂ ਨੇ ਵੀ ਨੁਕਸਾਨ ਕੀਤਾ, ਸੋ ਮਾਰ ਕੀਤੀ। ਸੋ ਇਸ ਲਈ ਇੱਧਰੋਂ ਵੀ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ। ਸੋ ਇੱਕ ਤਰ੍ਹਾਂ ਨਾਲ ਅਸੀਂ ਜੰਗ ਦੇ ਮਾਹੌਲ 'ਚ ਪ੍ਰਵੀਨ ਜੀ ਦਾਖਲ ਹੋ ਗਏ ਹਾਂ। ਔਰ ਰਾਤ ਲਗਭਗ ਤੁਸੀਂ ਕਹਿ ਸਕਦੇ ਹੋ ਕਿ ਜਿੰਨੀ ਹੱਦ ਪਾਕਿਸਤਾਨ ਨਾਲ ਲੱਗਦੀ ਆ ਜਾਂ ਉਹਨਾਂ ਦੇ ਨੇੜਲੇ, ਮਤਲਬ LOC ਤੋਂ ਲੈ ਕੇ ਜਾਂ ਪੰਜਾਬ ਵਾਲੇ ਆਪਾਂ ਰਾਜਸਥਾਨ ਵਾਲੇ ਜੇ ਬਾਰਡਰ ਤੋਂ ਲੈ ਕੇ ਆਪਾਂ ਗੱਲ ਕਰੀਏ ਤਾਂ ਤੁਸੀਂ ਕਹਿ ਸਕਦੇ ਹੋ ਕਿ 0 ਕਿਲੋਮੀਟਰ ਤੋਂ ਉੱਥੋਂ ਲੈ ਕੇ 250, 300, 400 ਕਿਲੋਮੀਟਰ ਤੱਕ ਲਗਭਗ ਬਲੈਕ ਆਊਟ ਹੁੰਦਾ ਰਿਹਾ। ਕਈ ਥਾਵਾਂ ਤੇ ਪੂਰੀ ਰਾਤ ਦੇ ਅਨਾਉਂਸਮੈਂਟ ਹੋ ਗਈ ਹੈ, ਸਕੂਲ ਕਾਲਜ ਬੰਦ ਹੋਣ ਦੀ ਹਦਾਇਤ ਹੋ ਗਈ ਹੈ। ਸੋ ਇਹਦਾ ਮਤਲਬ ਅਸੀਂ ਕੀ ਜੰਗ 'ਚ ਦਾਖਲ ਹੋ ਗਏ ਹਾਂ। ਸੋ ਇਹ ਰਾਤ ਨੂੰ ਜਿਹੜੇ ਨੇ ਪੂਰੀ ਰਾਤ ਗੋਲੀਆਂ ਦੀਆਂ ਧਮਾਕੇ ਦੀ ਵਜ੍ਹਾ, ਅੱਜ ਸਵੇਰੇ ਦੀ ਹੁਣ ਤਾਜ਼ਾ ਦੀ ਖਬਰ ਹੈ ਕਿ ਪਠਾਨਕੋਟ 'ਚ ਸਵੇਰੇ 4 ਵਜੇ ਤੇ ਅੰਮ੍ਰਿਤਸਰ 'ਚ 5:20 ਦੇ ਉੱਤੇ ਫਿਰ ਧਮਾਕੇ ਸੁਣੇ ਗਏ। ਜੀ ਬਿਲਕੁਲ, ਜੋ ਹਾਲਾਤ ਬਣੇ ਨੇ ਸ਼ਰਮਾ ਜੀ, ਤੁਸੀਂ ਉਹਨਾਂ ਦੇ ਬਾਰੇ ਬਿਆਨ ਕੀਤਾ ਹੀ ਹੈ ਕਿ ਕਿਸ ਤਰ੍ਹਾਂ ਹਾਲਾਤਾਂ ਦੇ ਵਿੱਚ ਹੁਣ ਐਲਾਨ ਤਾਂ ਕੋਈ ਹੁੰਦਾ ਹੀ ਨਹੀਂ ਗਾ ਕਿ ਭਾਈ ਫਲਾਨੀ ਜਿਹੜੇ ਤਰੀਕ ਨੂੰ ਮੁਲਕ ਲੜਨਗੇ। ਇਹਦਾ ਇੱਕ ਦੂਜੇ ਦੇ ਉੱਤੇ ਕੀਤੀਆਂ ਜਾਂਦੀਆਂ ਕਾਰਵਾਈਆਂ ਤੋਂ ਅੰਦਾਜ਼ਾ ਹੀ ਹੁੰਦਾ। ਜਦੋਂ ਫੌਜਾਂ ਦੋਨੇ, ਜਿਵੇਂ ਆਪਾਂ ਆਫ ਦੀ ਰਿਕਾਰਡ ਵੀ ਗੱਲ ਕਰ ਰਹੇ ਸੀਗੇ, ਵੀ ਜਦੋਂ ਦੋਨੇ ਫੌਜਾਂ ਹੀ ਸਾਹਮੋ ਸਾਹਮਣੇ ਤੇ ਫਿਰ ਕੋਈ ਸ਼ੱਕ ਥੋੜ੍ਹਾ ਰਹੇਗਾ ਜੰਗ ਦੇ ਵਿੱਚ। ਇਸ ਦਰਮਿਆਨ ਪੰਜਾਬ ਦੇ ਸੰਦਰਭ ਤੋਂ ਵੀ ਤੇ ਪੰਜਾਬ ਦੇ ਵਿੱਚ ਜੋ ਵਾਪਰਿਆ ਉਹਦੇ ਤੋਂ ਵੇਖਣਾ ਵੀ ਲਾਜ਼ਮੀ ਹੈ। ਪੰਜਾਬ ਦੇ ਵਿੱਚ ਕਹਿੰਦੇ ਫੌਜੀ ਟਿਕਾਣਿਆਂ ਤੇ ਹਮਲੇ ਹੋਏ ਨੇ ਤੇ ਭਾਰਤ ਨੇ ਪਰ ਨਾਕਾਮ ਕੀਤੇ ਨੇ। ਬਿਲਕੁਲ ਪ੍ਰਵੀਨ ਜੀ, ਜੇਕਰ ਤੁਸੀਂ ਇਸ ਪਹਿਲੂ ਤੋਂ ਦੇਖਣਾ ਹੋਵੇ ਤਾਂ ਇਹ ਬਹੁਤ ਗੰਭੀਰ ਸਥਿਤੀ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਫੌਜੀ ਟਿਕਾਣਿਆਂ ਦੀ ਗੱਲ ਕੀਤੀ, ਜਦੋਂ ਭਾਰਤ ਵੱਲੋਂ ਇਹ ਬਿਆਨ ਜਨਤਕ ਕੀਤਾ ਗਿਆ, ਆਪਾਂ ਜਿਹੜੀ ਵੀ ਖਬਰ ਕਰ ਰਹੇ ਹਾਂ ਉਹ ਅਧਿਕਾਰਤ ਹਵਾਲਿਆਂ ਨਾਲ ਗੱਲ ਕਰ ਰਹੇ ਹਾਂ। ਅਸੀਂ ਕੋਈ ਸੋਸ਼ਲ ਮੀਡੀਆ ਦਾ ਹਵਾਲਾ ਨਹੀਂ, ਸਾਡੇ ਕੋਲ ਕੋਈ ਸੂਤਰਾਂ ਦਾ ਹਵਾਲਾ ਨਹੀਂ ਗਾ ਸਾਡੇ ਕੋਲ, ਹੈ ਨਾ, ਕੋਈ ਮਤਲਬ ਕਿ ਰਾਸ਼ਟਰੀ ਮੀਡੀਆ ਦੇ ਹਵਾਲੇ ਨਾਲ ਮੈਂ ਗੱਲ ਨਹੀਂ ਕਰ ਰਿਹਾ। ਮੈਂ ਜੋ ਅਧਿਕਾਰਤ ਬਿਆਨੀ ਹੈ ਜਾਂ ਅਧਿਕਾਰਤ ਨਿਊਜ਼ ਏਜੰਸੀਆਂ ਦੇ ਉਹਨਾਂ ਦੀ ਜੋ ਖਬਰ ਫਲੈਸ਼ ਆਪਾਂ ਉਹਦੇ ਆਧਾਰ ਤੇ ਗੱਲ ਕਰ ਰਹੇ। ਉਸ ਆਧਾਰ ਤੇ ਇਹ ਹੈ ਕਿ ਰਾਤ ਸਾਡੇ ਵੀ ਇੱਥੇ ਬਲੈਕ ਆਊਟ ਸੀਗਾ ਜੀ, ਔਰ ਲਗਾਤਾਰ ਫਿਰ ਖਬਰਾਂ ਆਉਣ ਲੱਗੀਆਂ ਕਿ ਜੀ ਅੰਮ੍ਰਿਤਸਰ, ਪਠਾਨਕੋਟ, ਜਲੰਧਰ, ਲੁਧਿਆਣਾ, ਇਹਨਾਂ ਥਾਵਾਂ ਦੇ ਉੱਤੇ ਸਵੇਰ ਤੱਕ ਲਈ ਬਲੈਕ ਆਊਟ ਦੀ ਹਦਾਇਤ ਹੋ ਗਈ ਹੈ। ਜੰਮੂ ਕਸ਼ਮੀਰ ਦਾ ਖੇਤਰ ਤੇ ਉਹਦੇ ਨਾਲ ਫਿਰ ਰਾਜਸਥਾਨ ਦਾ, ਇੱਥੋਂ ਤੱਕ ਗੁਜਰਾਤ ਦੇ ਕੁਝ ਖੇਤਰਾਂ 'ਚ ਉੱਥੋਂ ਫਿਰ ਬਲੈਕ ਆਊਟ ਹੋਇਆ। ਫਿਰ ਇਸੇ ਤਰ੍ਹਾਂ ਇਹ ਬਿਆਨੀਆਂ ਸਾਹਮਣੇ ਆਇਆ ਕਿ ਜਿਸ ਰਾਤ ਮਿਸ਼ਨ ਸੰਦੂਰ ਸੀ ਉਹ ਤੋਂ ਅਗਲੀ ਰਾਤ ਪਾਕਿਸਤਾਨ ਨੇ ਭਾਰਤ ਦੇ 15 ਫੌਜੀ ਟਿਕਾਣਿਆਂ ਨੂੰ ਨਿਸ਼ਾਨੇ ਤੇ ਲਿਆ। ਠੀਕ ਹੈ। ਉਹਨਾਂ 15 ਫੌਜੀ ਟਿਕਾਣਿਆਂ ਚੋਂ 7-8 ਤੋਂ ਵੱਧ ਤਾਂ ਮਤਲਬ ਪੰਜਾਬ ਖੇਤਰ ਵਾਲੇ ਬਣਦੇ ਨੇ, ਜਿਨ੍ਹਾਂ ਦੇ ਵਿੱਚ ਪਠਾਨਕੋਟ ਸਾਡਾ, ਅੰਮ੍ਰਿਤਸਰ ਸਾਡਾ, ਕਪੂਰਥਲਾ, ਜਲੰਧਰ, ਆਦਮਪੁਰ, ਲੁਧਿਆਣਾ, ਬਠਿੰਡਾ ਤੇ ਚੰਡੀਗੜ੍ਹ। ਸੋ ਇਹ ਖੇਤਰ ਉਹਨਾਂ ਦੇ ਨਿਸ਼ਾਨੇ ਤੇ ਸੀ। ਔਰ ਜਿਵੇਂ ਮੈਂ ਗੱਲ ਕੀਤੀ ਕਿ ਕਿਹਾ ਗਿਆ ਕਿ ਸਾਡੇ ਡਿਫੈਂਸ ਸਿਸਟਮ ਨੇ ਉਹਨੂੰ ਫਿਰ ਨਕਾਰਾ ਕੀਤਾ। ਤੇ ਇਸ ਲਈ ਮਤਲਬ ਕਿ ਉੱਧਰੋਂ ਹਮਲੇ ਹੋ ਰਹੇ ਨੇ। ਹੁਣ ਇਹ ਟੈਕਨੋਲੋਜੀ ਸਿੱਖ ਰਿਹਾ, ਜਿਹਦੇ ਕਾਰਨ ਕੁਝ ਅਜਿਹੇ ਸਮਝੌਤੇ ਵੀ ਸੀ, ਕੁਝ ਅਜਿਹੀ ਮਸ਼ੀਨਰੀ ਵੀ ਸੀ ਜਿਹਨੂੰ ਲੈ ਕੇ ਇੱਕ ਵਾਰ ਅਮਰੀਕਾ ਨਾਲ ਨਾਰਾਜ਼ਗੀ ਵੀ ਹੋ ਗਈ ਸੀ ਕਿ ਉਹਨਾਂ ਨੇ ਇਹ ਸਮਝੌਤੇ ਕਿਉਂ ਕੀਤੇ ਨੇ, ਚੀਜ਼ਾਂ ਕਿਉਂ ਖਰੀਦੀਆਂ ਨੇ। ਸੋ ਇਹ ਉਹ ਸਿਸਟਮ ਹੈ ਜਿਹੜਾ ਹਵਾ 'ਚ ਹੀ ਉਸ ਸਿਸਟਮ ਨੂੰ ਨਕਾਰਾ ਕਰ ਦਿੰਦਾ, ਮਿਜ਼ਾਈਲਾਂ ਨੂੰ, ਉਹਨਾਂ ਰਾਕਟਾਂ ਨੂੰ, ਜਾਂ ਉਹਨਾਂ ਗਰਨੇਡਾਂ ਨੂੰ, ਹੈ ਨਾ, ਤੇ ਜਾਂ ਉਹਨਾਂ ਦੀਆਂ ਮਿਜ਼ਾਈਲਾਂ ਨੂੰ। ਪਰ ਜਿਹੜੀ ਗੋਲੀਬਾਰੀ ਹੈ ਉਹ ਨਹੀਂ ਮਤਲਬ ਕਿ ਕਿਸੇ ਰਡਾਰ ਤੇ ਆਉਂਦੀ, ਫਿਰ ਕੁਛ ਆਉਂਦੀ ਜਦੋਂ ਸਾਹਮੋ ਸਾਹਮਣੇ, ਉਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਉਹ ਪੈਰਲਲ ਜਾਰੀ ਹੈ। ਪਰ ਆਹ ਜਿਹੜੀ ਸਥਿਤੀ ਹੈ, ਬਿਲਕੁਲ ਸਥਿਤੀ ਇਸ 'ਚ ਖੜੇ ਹਾਂ ਅਸੀਂ ਕਿ ਪੁੰਛ ਦੇ LOC ਦੇ ਉੱਤੇ ਜ਼ਬਰਦਸਤ ਧਮਾਕੇ ਲਗਾਤਾਰ ਹੋ ਰਹੇ ਨੇ। ਉਰੀ ਸੈਕਟਰ 'ਚ ਗੋਲੀਬਾਰੀ ਲਗਾਤਾਰ ਜਾਰੀ ਹੈ। ANI ਨਿਊਜ਼ ਏਜੰਸੀ ਦੇ ਅਨੁਸਾਰ ਭਾਰਤ ਨੇ ਪਾਕਿਸਤਾਨ ਦਾ ਇੱਕ ਜੈਟ ਡਿੱਗਿਆ, ਹੈ ਨਾ। ਜੰਮੂ, ਪਠਾਨਕੋਟ, ਉਦਮਪੁਰ 'ਚ ਡਰੋਨ ਨਾਕਾਮ ਕੀਤੇ ਨੇ ਤੇ ਡਰੋਨ, ਰਾਕਟ ਤੇ ਮਿਜ਼ਾਈਲਾਂ ਤੇ ਗੋਲੀਬਾਰੀ ਲਗਾਤਾਰ ਜਾਰੀ ਹੈ। ਜਿਵੇਂ ਮੈਂ ਗੱਲ ਕੀਤੀ, ਪਠਾਨਕੋਟ ਸਵੇਰੇ 4 ਵਜੇ ਧਮਾਕੇ ਸੁਣੇ ਗਏ ਨੇ। ਅੰਮ੍ਰਿਤਸਰ 'ਚ 5-5:30 ਵਜੇ ਦੇ ਕਰੀਬ 5:20 ਤੇ ਧਮਾਕੇ ਸੁਣੇ ਗਏ ਨੇ। ਇਸੇ ਤਰ੍ਹਾਂ ਪਠਾਨਕੋਟ 에ਅਰਬੇਸ ਤੇ ਰਾਤ ਹਮਲਾ ਹੋਣ ਦੀ ਖਬਰ ਆਉਂਦੀ ਹੈ ਜੀ। ਭਾਰਤੀ ਸਮੇਂ ਅਨੁਸਾਰ ਲੰਘੀ ਰਾਤ ਕਰੀਬ 8 ਵਜੇ ਇਹ ਜਾਣਕਾਰੀ ਆਉਂਦੀ ਹੈ ਕਿ ਪਠਾਨਕੋਟ 에ਅਰਬੇਸ ਨੂੰ ਫਿਰ ਨਿਸ਼ਾਨਾ ਬਣਾਇਆ ਗਿਆ। ਮੈਂ ਦੱਸ ਰਿਹਾ ਕਿ ਪਹਿਲਾਂ ਵੀ ਪਠਾਨਕੋਟ 에ਅਰਬੇਸ ਦੇ ਉੱਤੇ
ਅੱਤਵਾਦੀ ਅਟੈਕ ਹੋ ਚੁੱਕਿਆ, ਜਿਹਨੂੰ ਲੈ ਕੇ ਫਿਰ ਦੁਨੀਆ ਭਰ ਦੇ ਮੀਡੀਆ 'ਚ ਗੱਲ ਵੀ ਤੁਰੀ ਸੀ, ਔਰ ਪਾਕਿਸਤਾਨ ਦੀ ISI ਵਾਲਿਆਂ ਨੂੰ ਅਸੀਂ ਦਿਖਾਉਣ ਤੁਰ ਪਏ ਸੀਗੇ ਕਿ ਆਹ ਦੇਖੋ ਜੀ, ਹੈ ਨਾ, ਮਤਲਬ ਉਸ ਨੂੰ ਲੈ ਕੇ ਸਵਾਰ ਵੀ ਬਹੁਤ ਉੱਠੇ ਸੀਗੇ ਕਿ ਹੁਣ ਅਸੀਂ ਆਪ ਹੀ ਤਾਂ ਆਪਣੇ ਟਿਕਾਣੇ ਦਿਖਾਈ ਜਾਂਦੇ ਸੀ। ਸੋ ਉਹ ਉਸ 에ਅਰਬੇਸ ਦੇ ਉੱਤੇ ਰਾਤ ਫਿਰ 8 ਵਜੇ ਅਟੈਕ ਹੋਣ ਦੀ ਮੈਂ ਇਹ ਵੀ ਦੱਸੀ ਜਾਵਾਂ ਨਾਲ ਦੀ ਨਾਲ ਕਿ ਸਾਰੇ ਅਟੈਕ ਨੂੰ ਨਾਕਾਮ ਕੀਤਾ ਸਾਡੀ ਫੌਜ ਨੇ, ਪਰ ਉਹ ਮਿਜ਼ਾਈਲਾਂ ਡਿੱਗੀਆਂ ਨੇ, ਰੌਕਟ ਡਿੱਗੇ ਨੇ, ਉਹਨਾਂ ਦਾ ਉਹ ਪਿੰਡਾਂ ਚੋਂ ਕਸਬਿਆਂ ਦੀ ਵੀਡੀਓ ਆਉਣ ਲੱਗ ਪਈ ਆ। ਸੋ ਉਸ ਨੂੰ ਨਾਕਾਮ ਹਵਾ 'ਚ ਕੀਤਾ। ਪਰ ਜਿੱਦਾਂ ਹੀ ਪਠਾਨਕੋਟ 에ਅਰਬੇਸ ਦੀ ਖਬਰ ਆਈ, ਉਹ ਤੋਂ ਤੁਰੰਤ ਬਾਅਦ ਧਰਮਸ਼ਾਲਾ 'ਚ IPL ਦਾ ਜਿਹੜਾ ਮੈਚ ਚੱਲ ਰਿਹਾ ਸੀ ਉਹਨੂੰ ਰੋਕ ਦਿੱਤਾ ਗਿਆ ਅੱਧ ਵਿਚਾਲੇ, ਤੇ ਉਸ ਮੈਚ ਨੂੰ ਰੋਕਣ ਤੋਂ ਬਾਅਦ ਐਮਰਜੈਂਸੀ ਗੇਟ ਖੋਲ ਦਿੱਤੇ ਗਏ ਸਟੇਡੀਅਮ ਦੇ, ਤੇ ਉੱਥੋਂ ਫਿਰ ਲੋਕਾਂ ਨੂੰ ਬਾਹਰ ਕੀਤਾ ਗਿਆ ਕਿ ਕੁਝ ਵੀ ਹੋ ਸਕਦਾ। ਸੋ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ, ਜੰਮੂ ਕਸ਼ਮੀਰ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਹੁਣ ਬਲੈਕਆਊਟ ਦੇ ਆਰਡਰ ਹੋ ਗਏ ਨੇ ਲਗਭਗ। ਤੇ ਜਿਹਨਾਂ ਕੁਝ ਥਾਵਾਂ ਤੇ ਜਿਵੇਂ ਚੰਡੀਗੜ੍ਹ, ਮੋਹਾਲੀ ਖੇਤਰ ਦੇ ਵਿੱਚ ਰਾਤ 4 ਤੋਂ 6 ਘੰਟੇ ਬਲੈਕਆਊਟ ਰਿਹਾ, ਤੇ ਬਾਕੀ ਉਧਰ ਪੰਜਾਬ 'ਚ ਜਲੰਧਰ, ਅੰਮ੍ਰਿਤਸਰ, ਸਰਹੱਦੀ ਖੇਤਰਾਂ ਦੇ ਵਿੱਚ ਇੱਥੋਂ ਤੱਕ ਲੁਧਿਆਣਾ ਤੱਕ ਲਗਭਗ ਪੂਰੀ ਰਾਤ ਵਰਗੀ ਸਥਿਤੀਆਂ ਰਹੀਆਂ ਬਲੈਕਆਊਟ ਦੀਆਂ। ਇਸ ਨੂੰ ਲੈ ਕੇ ਵੀ ਕੁਝ ਤਰ੍ਹਾਂ ਦੇ ਵਿੱਚ ਸਵਾਲ ਚੱਲ ਰਹੇ ਨੇ ਪ੍ਰਵੀਨ ਜੀ ਕਿ ਵੀ ਅੱਜ ਦੀ ਟੈਕਨੋਲੋਜੀ ਦੇ ਵਿੱਚ ਕੀ ਇਹ ਬਲੈਕਆਊਟ ਸਹਾਈ ਹੈਗਾ? ਜਦੋਂ ਆਪਾਂ ਇਹ ਕਹਿ ਰਹੇ ਹਾਂ ਕਿ ਅਸੀਂ ਹਨੇਰੇ 'ਚ ਉਹਨਾਂ ਦੀ ਮਜ਼ਾਲ ਦੀ ਰਡਾਰ ਪਛਾਣ ਲੈਂਦੇ ਹਾਂ, ਸਥਾਨ ਪਲੇਸ ਪਛਾਣ ਲੈਂਦੇ ਹਾਂ, ਉਸ ਨੂੰ ਫਿਊਜ਼ ਕਰਨ ਦੀ ਤਾਕਤ ਰੱਖਦੇ ਹਾਂ, ਤਾਂ ਉਹ ਵੀ ਜਿਹੜੀ ਟੈਕਨੋਲੋਜੀ ਤੇ ਅਸੀਂ ਜਿਵੇਂ ਹਮਲਾ ਕੀਤਾ ਸੀ ਉਹਦੇ ਨੇੜੇ ਤੇੜੇ ਦੀ ਜੇ ਉਹ ਟੈਕਨੋਲੋਜੀ ਵਰਤ ਰਹੇ ਨੇ, ਤਾਂ ਉਹ ਵੀ ਇੱਕ ਥਾਂ ਨੂੰ ਪਿੰਨ ਪੁਆਇੰਟ ਕਰਕੇ ਉਸ ਨੂੰ ਫੀਡ ਕਰਕੇ ਬਕਾਇਦਾ ਕਿੰਨੇ ਕਿਲੋਮੀਟਰ ਤੇ ਜਾ ਕੇ ਡਿੱਗਣਾ ਹੈ, ਇਸ ਥਾਂ ਤੇ ਡਿੱਗਣਾ ਹੈ, ਉਸ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ, ਜਾਂ ਅੱਜ ਦੇ ਜਦੋਂ ਸਿਸਟਮ ਜੈਮਰ ਵਾਲਾ ਵੀ ਹੈਗਾ ਹੈ ਨਾ, ਦੂਸਰਾ ਸਾਡਾ ਲੋਕੇਸ਼ਨ ਵਾਲਾ ਵੀ ਹੈਗਾ, GPS ਵਾਲਾ ਵੀ ਹੈਗਾ, ਹੈ ਨਾ, ਉਹ ਸਾਰਾ ਕੁਛ ਹੈਗਾ। ਉਹਦੇ ਵਿੱਚ ਫਿਰ ਕੇ ਕੀ ਇਹ ਹਨੇਰਾ ਸਾਹੀ ਕਰੂਗਾ? ਜਿਵੇਂ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਕੈਮਰੇ ਦੀਆਂ ਲਾਈਟਾਂ ਵੀ ਬੰਦ ਕਰਨੀਆਂ, ਕੋਈ ਇਨਵਰਟਰ ਵੀ ਨਹੀਂ ਚੱਲਦਾ ਹੋਣਾ ਚਾਹੀਦਾ, ਮੋਬਾਈਲ ਦੀ ਫਲੈਸ਼ ਵੀ ਬੰਦ ਕਰਨੀ। ਸੋ ਜਦੋਂ ਫਿਰ ਇਸ ਨੂੰ ਕੁਝ ਤਰ੍ਹਾਂ ਸਾਈਕੋਲੋਜੀਕਲ ਲੈਂਦੀਆਂ ਨੇ ਕਿ ਲੋਕਾਂ ਨੂੰ ਫਿਰ ਵੀ ਇਹ ਇੱਕ ਹੌਸਲਾ ਜਿਹਾ ਹੁੰਦਾ ਕਿ ਹਨੇਰਾ ਹੈ, ਹੁਣ ਹਨੇਰੇ 'ਚ ਅਟੈਕ ਨਹੀਂ ਹੁੰਦਾ, ਜਾਂ ਦਿਖਦਾ ਨਹੀਂ ਸਾਡਾ ਸ਼ਹਿਰ, ਜਾਂ ਸਾਡੇ ਘਰ ਨਹੀਂ ਦਿਖਦੇ। ਇਸ ਲਈ ਕਹਿੰਦੇ ਮਾਨਸਿਕ ਤੌਰ ਤੇ ਲੋਕਾਂ ਨੂੰ ਇਹ ਤਾਕਤ ਬਖਸ਼ਣ ਲਈ ਵੀ ਇਹ ਪਹਿਲੂ ਹੁੰਦਾ ਹੈ ਨਾ। ਪਰ ਫੌਜ ਸਾਡੀ, ਭਾਰਤੀ ਫੌਜ ਦੇ ਜਾਂਬਾਜ਼ ਉਹ ਤਕਨੀਕੀ ਮਾਹਰ, ਉਹਨਾਂ ਨੂੰ ਸਲਾਮ ਹੈ ਜਿਨ੍ਹਾਂ ਨੇ ਇੰਨਾ ਕੁਛ ਰੋਕਿਆ। ਲਗਾਤਾਰ ਚੌਕਸ ਰਹਿਣਾ ਪੈਂਦਾ, ਲਗਾਤਾਰ ਅਪਡੇਟ ਰਹਿਣਾ ਪੈਂਦਾ। ਸੋ ਇਸ ਲਈ ਉਹਨਾਂ ਦੀ ਸ਼ਾਬਾਸ਼ੀ ਹੈ। ਹੁਣ ਇਹ ਸਭ ਦੇ ਵਿਚਾਲੇ ਲਾਹੌਰ ਤੇ ਸਿਆਲਕੋਟ ਦੇ ਉੱਤੇ ਭਾਰਤ ਵੱਲੋਂ ਦਾਗੀਆਂ ਮਿਜ਼ਾਈਲਾਂ ਦੀਆਂ ਖਬਰਾਂ ਆਪਣੇ ਕੋਲ ਆ ਰਹੀਆਂ ਹੈ ਨਾ, ਤੇ ਇਹ ਸਾਰੀ ਸਥਿਤੀ ਹੁਣ ਤਾਜ਼ੀ ਬਣੀ ਹੋਈ ਹੈ, ਜਿਹਦੇ ਵਿੱਚ ਆਪਾਂ ਜਿਵੇਂ ਗੱਲ ਕਰਕੇ ਉੱਠੇ ਕਿ ਸਾਡੇ 15 ਫੌਜੀ ਟਿਕਾਣਿਆਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਸੀ, ਜਿਹਦੇ ਵਿੱਚ ਦਰਜਨ ਦੇ ਕਰੀਬ ਦੇ ਨੇੜੇ ਤੇੜੇ ਤਾਂ ਪੰਜਾਬ ਖੇਤਰ ਦੇ, ਚੰਡੀਗੜ੍ਹ ਖੇਤਰ ਦੇ ਬਣਦੇ ਨੇ, ਜਿਨ੍ਹਾਂ ਨੂੰ ਫਿਲਹਾਲ ਨਾਕਾਮ ਕਰ ਦਿੱਤਾ ਗਿਆ। ਪਰ ਮਾਹੌਲ ਪੂਰਾ ਤਣਾਅ ਵਾਲਾ, ਤੇ ਮਾਹੌਲ ਪੂਰਾ ਜੰਗ ਵਾਲਾ, ਤੇ ਸਹਿਮ ਦਾ ਮਾਹੌਲ ਆਮ ਜਨਤਾ 'ਚ ਦੇਖਿਆ ਜਾ ਰਿਹਾ। ਪਰ ਜਿਹੜਾ ਸਭ ਤੋਂ ਵੱਧ ਇੱਕ ਪੀੜ ਮਹਿਸੂਸ ਹੁੰਦੀ ਹੈ ਉਹ ਇਸ ਗੱਲ ਦੀ ਹੈ ਕਿ ਅੱਤਵਾਦੀਆਂ ਦੀ ਘਟਨਾ ਦਿਨ ਦਿਹਾੜੇ ਉਸ ਥਾਂ ਤੇ ਵਾਪਰਦੀ ਹੈ, ਉਹਨਾਂ ਦੀ ਨਿਸ਼ਾਨਦੇਹੀ, ਉਹਨਾਂ ਦੀ ਪੈੜ ਅਸੀਂ ਨੱਪ ਨਹੀਂ ਸਕੇ। ਪਰ ਹੁਣ ਪੂਰੇ ਮੁਲਕ ਨੂੰ ਜਿਵੇਂ ਜੰਗ 'ਚ ਧੱਕਿਆ ਜਾ ਰਿਹਾ, ਤੇ ਉਸ ਬਰੂਹਾਂ ਦੇ ਉੱਤੇ ਦੋਏ ਪੰਜਾਬ ਚੜ੍ਹਦੇ ਤੇ ਲਹਿੰਦੇ ਆਮੋ ਸਾਹਮਣੇ ਨੇ, ਤੇ ਨੁਕਸਾਨੀਏ ਸਭ ਤੋਂ ਪਹਿਲਾਂ ਅਸੀਂ ਚੱਲ ਰਹੇ ਹਾਂ। ਮਤਲਬ ਪਤਾ ਨਹੀਂ ਸਾਨੂੰ, ਪੰਜਾਬ ਜਿਹੜਾ ਅਮਨ ਦੀ ਗੱਲ ਕਰਦੇ ਆ, ਉਸ ਨੂੰ ਸਭ ਤੋਂ ਮੂਹਰੇ ਪਹਿਲਾਂ ਜੰਗ ਦੇ ਮੂੰਹ 'ਚ ਧੱਕ ਦਿੱਤਾ ਗਿਆ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਗੱਲ ਕਰੀਏ, ਜਿਹੜੀ ਸਰਵ ਪਾਰਟੀ ਬੈਠਕ ਹੋਈ ਹੈ ਉਹਦੇ ਵਿੱਚ ਉਹ ਕਹਿੰਦੇ ਮੋਦੀ ਗੈਰ ਹਾਜ਼ਰ ਰਹੇ ਆ, ਪਰ ਕਹਿੰਦੇ ਕਿ ਆਪਰੇਸ਼ਨ ਸਿੰਧੂਰ ਹੈ ਜਿਹੜਾ ਜਾਰੀ ਰਹੂਗਾ। ਜੀ ਪ੍ਰਵੀਨ ਜੀ, ਬਿਲਕੁਲ ਇਹ ਸਵਾਲ ਬਹੁਤ ਤੁਹਾਡਾ ਵਾਜਬ ਹੈ ਜੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਸਾਹਮਣੇ ਆ ਕੇ ਨਾ ਰਾਸ਼ਟਰ ਦੇ ਨਾਲ ਸੰਬੋਧਨ ਕਰਨਾ, ਬਰੀਫ ਕਰਨ, ਸਥਿਤੀ ਨੂੰ ਤਾਜ਼ਾ ਨੂੰ ਜਾਣੂ ਕਰਾਉਣ, ਤੇ ਉਹ ਵੀ ਸਰਬ ਦਲ ਦੀ ਬੈਠਕ ਦੇ ਵਿੱਚ ਵੀ। ਚਲੋ ਇਸ ਵਾਰ ਘੱਟੋ ਘੱਟ ਇੰਨਾ ਕੁ ਤਾਂ ਹੋਣ ਲੱਗਿਆ ਕਿ ਸਰਬ ਦਲ ਦੀ ਬੈਠਕ ਤਾਂ ਤੁਸੀਂ ਬੁਲਾਉਣ ਲੱਗੇ। ਜੀ ਜੀ। ਪਹਿਲਾਂ ਤਾਂ ਤੁਸੀਂ ਇਹੀ ਸਮਝਦੇ ਸੀ ਕਿ ਸਾਨੂੰ ਸਾਰਾ ਕਰਨਾ ਆਉਂਦਾ, ਸਾਨੂੰ ਸਾਰਾ ਪਤਾ। ਇਹ ਨਹੀਂ ਹੁੰਦਾ ਕਿ ਕਰਨਾ ਤਾਂ ਫੌਜ ਨਹੀਂ ਹੈ, ਪਰ ਇਸ ਦੇ ਬਾਵਜੂਦ ਵੀ ਸਰਕਾਰੀ ਲੋਕਤੰਤਰਕ ਜੋ ਸਾਡੇ ਸਿਸਟਮ ਹੈ, ਕਿਉਂਕਿ ਪਾਕਿਸਤਾਨ ਵਾਲੇ ਪਾਸੇ ਤਾਂ ਕੋਈ ਲੋਕਤੰਤਰ ਨਾਂ ਦੀ ਚੀਜ਼ ਹੀ ਨਹੀਂ। ਉੱਥੇ ਤਾਂ ਫੌਜ ਇਹ ਮਾਲਕ ਹੈ, ਫੌਜ ਇਹ ਸਰਕਾਰ ਹੈ, ਫੌਜ ਇਹ ਲੜਾਈ ਲੜੂਗੀ, ਫੌਜ ਇਹ ਡਿਸੀਜਨ ਲਊਗੀ। ਤੇ ਉਹ ਵੀ ਜਿਸ ਤਰ੍ਹਾਂ ਆਰਥਿਕ ਤੌਰ ਤੇ ਉਹਦੀ ਹਾਲਤ ਹੈ, ਉਹ ਤਾਂ ਮਰਿਆ, ਅਗਲਾ ਕਹਿੰਦਾ ਕਿ ਠੀਕ ਹੈ ਫਿਰ ਲੜ ਕੇ ਮਰੋ, ਹੋ ਸਕਦਾ ਬਾਅਦ ਚ 4 ਛਿੱਲੜ ਹੋਣਗੇ ਇੱਧਰੋਂ ਉੱਧਰੋਂ, ਹੈ ਨਾ। ਉਹ ਤਾਂ ਇਸ ਝਾਕ ਚ ਰਹਿੰਦਾ, ਤੇ ਉਸਦੀ ਪਿੱਠ ਤੇ ਵੀ ਫਿਰ ਉਹੋ ਜਿਹੇ ਮੁਲਕ ਆ ਜਾਂਦੇ ਨੇ ਜਿਨ੍ਹਾਂ ਨੇ ਹਥਿਆਰ ਵੇਚਣੇ, ਤੇ ਉਹੀ ਮੁਲਕ ਸਾਨੂੰ ਵੀ ਆਪਣਾ ਮਿੱਤਰ ਦੱਸਦੇ ਨੇ, ਉਹਨਾਂ ਨੂੰ ਵੀ ਮਿੱਤਰ ਦੱਸਦੇ ਨੇ, ਕਿਉਂਕਿ ਅਗਲਾ ਤਾਂ ਕਾਰੋਬਾਰ ਹੈ, ਗੋਲੀ ਸਿੱਕਾ ਚੱਲੂਗਾ, ਬੰਬ ਫਟਣਗੇ ਤਾਂ ਉਹਨਾਂ ਦੇ ਨਵੇਂ ਵਿਕਣਗੇ, ਉਹਨਾਂ ਦਾ ਧੰਦਾ।
ਤੇ ਉਹ ਤਾਂ ਉਸ ਸਥਿਤੀ 'ਚ ਨੇ ਕਿ ਹਾਂ ਮੈਂ ਦੋਵਾਂ ਦੀ ਰੋਟੀ ਬਰਾਬਰ ਕਰਨ ਦੇ ਚੱਕਰ 'ਚ ਦੋਵਾਂ ਦੀ ਰੋਟੀ ਖਾਊਂਗਾ। ਸੋ ਤਾਂ ਉਹਨਾਂ ਦਾ ਹੱਲ ਤਾਂ ਉਹ ਹੈ ਤੇ ਅਸੀਂ ਉਹਦੇ ਸ਼ਿਕਾਰ ਹੋ ਰਹੇ ਹਾਂ। ਹੁਣ ਜਿਹੜੀ ਤੁਸੀਂ ਸਰਬਦਲ ਦੀ ਬੈਠਕ ਕਰ ਰਹੇ ਹੋ, ਸਰਬਦਲ ਦੀ ਬੈਠਕ ਇਹ ਮਿਸ਼ਨ ਸੰਦੂਰ ਤੋਂ ਬਾਅਦ ਹੁੰਦੀ ਹੈ ਜੀ ਜੀ। ਤੇ ਉਸ ਦਿਨ ਇਹ ਮੰਨਿਆ ਜਾ ਰਿਹਾ ਸੀ ਕਿ ਇਹਦੀ ਜਾਣਕਾਰੀ ਦੇਣ ਤੋਂ ਬਾਅਦ ਹੁਣ ਇਹ ਮਾਮਲਾ ਸ਼ਾਂਤ ਹੋ ਜਾਏਗਾ, ਕਿਉਂਕਿ ਅਸੀਂ ਅੱਤਵਾਦੀ ਟਿਕਾਣਿਆਂ ਤੇ ਕਾਰਵਾਈ ਕਰ ਲਈ। ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵੀ ਇਹ ਬਿਆਨੀਆ ਸੀਗਾ ਕਿ ਜੇ ਭਾਰਤ ਤੋਂ ਅੱਗੇ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਨਹੀਂ ਕਰਾਂਗੇ। ਪਰ ਉਹਨੇ LOC ਦੇ ਉੱਤੇ ਲਗਾਤਾਰ ਗੋਲੀਬਾਰੀ ਰੱਖੀ ਤੇ ਜਵਾਬੀ ਕਾਰਵਾਈ ਸਾਡੇ ਵੱਲੋਂ ਵੀ ਹੁੰਦੀ ਰਹੀ, ਜਿਹਦੇ ਵਿੱਚ ਹੁਣ ਆਮ ਜਨਤਾ ਸ਼ਿਕਾਰ ਬਣ ਰਹੀ ਆ। ਹੁਣ ਜੋ ਪ੍ਰਭਾਵਿਤ ਹੋ ਰਿਹਾ, ਕੱਲਾ ਜਾਨੀ ਮਾਲੀ ਨੁਕਸਾਨ ਦਾ ਹੀ ਮਸਲਾ ਨਹੀਂ ਹੁੰਦਾ। ਜੀ ਜੀ ਬਿਲਕੁਲ। ਉਸ ਤੋਂ ਬਿਨਾਂ ਜੋ ਕੁਝ ਪ੍ਰਭਾਵਿਤ ਹੋ ਰਿਹਾ ਹੈ ਨਾ, ਹੁਣ ਅੱਜ ਬੰਬੇ ਤੇ ਗੁਜਰਾਤ ਵਾਲੇ, ਮੁਦਰਾ ਪੋਰਟ ਵਾਲੇ ਤੇ ਬੰਬਈ ਪੋਰਟ ਵਾਲੇ ਹੁਣ ਤੜਫ ਰਹੇ ਨੇ, ਕਿਉਂਕਿ ਹੁਣ ਕਾਰੋਬਾਰ ਬੰਦ ਹੋਇਆ। ਸਾਡਾ 30 ਦਿਨ ਫੱਟਾ ਬੰਦ ਕਰ ਦਿੰਦੇ ਹੋ ਅਸੀਂ। ਸਹੀ ਗੱਲ ਹੈ। ਸਾਡਾ 30 ਦਿਨ ਗੇਟ ਬੰਦ ਹੈ ਜੀ, ਵਪਾਰ ਬੰਦ ਹੈ ਜੀ, ਇਹ ਹੋ ਗਿਆ। ਹੁਣ ਆਪਣੀ ਵਾਰ ਨੂੰ ਹੁਣ 에ਅਰਪੋਰਟ ਬੰਦ ਨੇ, ਹੁਣ ਬੜਿਆਂ ਨੂੰ ਪਤਾ ਲੱਗਦਾ। ਇੱਥੇ ਜਦੋਂ ਲਾਈਟ ਬੰਦ ਹੁੰਦੀ ਹੈ, ਜਦੋਂ ਹਨੇਰਾ ਹੁੰਦਾ ਹੈ, ਜਦੋਂ ਬੱਸਾਂ ਕਾਰਾਂ ਰੁਕਦੀਆਂ, ਸੜਕਾਂ ਤੇ ਆਵਾਜਾਈ ਰੁਕਦੀ ਹੈ, ਤਾਂ ਆਮ ਲੋਕ ਪ੍ਰਭਾਵਿਤ ਹੁੰਦੇ ਨੇ। ਜਹਾਜ਼ਾਂ 'ਚ ਉਡਣ ਚੜ੍ਹਨ ਵਾਲੇ ਲੋਕ ਹੈ ਨਾ, ਹੁਣ ਜਦੋਂ ਉਹਨਾਂ ਦੀ 에ਅਰ ਸਪੇਸ ਰੁਕੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਹਾਂ ਹੁਣ ਰਾਹ ਰੁਕਿਆ। ਹੁਣ ਉਹਨਾਂ ਨੂੰ ਲੱਗ ਰਿਹਾ ਕਿ ਨਹੀਂ ਜੀ, ਕੁਝ ਸੋਚਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ। ਮਤਲਬ ਜਦੋਂ ਆਪ ਨੂੰ ਸੇਕ ਲੱਗੇ ਤਾਂ ਅੱਗ ਹੈਗੀ, ਜੇ ਆਪ ਨੂੰ ਨਹੀਂ ਸੇਕ ਲੱਗਦਾ ਕਿ ਨਹੀਂ, ਫਿਰ ਇਹ ਸੇਕਣ ਵਾਲੀ ਹੈ। ਤੇ ਇਸ ਸਥਿਤੀ ਦੇ ਵਿੱਚ ਰੱਖਿਆ ਮੰਤਰੀ ਸਾਹਿਬ ਜਦੋਂ ਇਹ ਕਹਿੰਦੇ ਨੇ, ਜਿਹੜਾ ਤੁਸੀਂ ਸ਼ੁਰੂ 'ਚ ਸਵਾਲ ਕੀਤਾ ਸੀ ਨਾ ਵਿਜੇ ਜੀ, ਕਿ ਜੰਗ ਲੱਗੀ ਹੈ ਜਾਂ ਜੰਗ ਲੱਗ ਰਹੀ ਹੈ ਜਾਂ ਜੰਗ ਦੇ ਅਸਾਰ ਨੇ, ਕੀ ਇਸ ਨੂੰ ਜੰਗ ਕਹੀਏ। ਰੱਖਿਆ ਮੰਤਰੀ ਸਰਬਦਲ ਦੀ ਬੈਠਕ ਦੇ ਵਿੱਚ ਇਹ ਬਿਆਨ ਦਿੰਦੇ ਨੇ ਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ, ਆਪਰੇਸ਼ਨ ਸੰਦੂਰ ਜਾਰੀ ਹੈ। ਠੀਕ ਹੈ। ਫਿਰ ਤੇ ਕੀ ਅਰਥ ਲਾਉਂਗਾ। ਦੂਸਰੇ ਪਾਸੇ ਬਕਾਇਦਾ ਤੌਰ ਦੇ ਉੱਤੇ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ। ਬਾਰਡਰੀ ਖੇਤਰ ਦੀ ਨਹੀਂ ਗੱਲ ਕਰ ਰਿਹਾ ਮੈਂ, LOC ਦੀ ਖੇਤਰ ਦੀ ਗੱਲ ਨਹੀਂ ਕਰ ਰਿਹਾ, ਭਾਰਤ ਨਾਲ ਰਾਜਸਥਾਨ ਨਾਲ ਲੱਗਦੀ ਸਰਹੱਦ ਦੀ ਗੱਲ ਨਹੀਂ ਕਰ ਰਿਹਾ। ਮੈਂ ਗੱਲ ਕਰ ਰਿਹਾ ਆਮ ਸ਼ਹਿਰਾਂ ਦੀ। ਚੰਡੀਗੜ੍ਹ, ਮੋਹਾਲੀ ਤੱਕ ਸਕੂਲਾਂ 'ਚ ਛੁੱਟੀਆਂ ਹੋ ਗਈਆਂ ਨੇ। ਠੀਕ ਹੈ। ਲਗਭਗ ਸੋਮਵਾਰ ਤੱਕ ਹੁਣ ਛੁੱਟੀਆਂ ਹੀ ਨੇ। ਅਗਲੇ 3-4 ਦਿਨ ਲਈ ਛੁੱਟੀਆਂ ਹੋ ਗਈਆਂ ਨੇ। ਪੁਲਿਸ ਦੀਆਂ ਛੁੱਟੀਆਂ ਰੱਦ ਹੋ ਗਈਆਂ ਨੇ। ਠੀਕ ਹੈ ਜੀ। ਮੈਡੀਕਲ ਵਾਲਿਆਂ ਦੀਆਂ ਛੁੱਟੀਆਂ ਰੱਦ ਹੋ ਗਈਆਂ ਨੇ। ਪੰਜਾਬ 'ਚ, ਰਾਜਸਥਾਨ 'ਚ, ਹਿਮਾਚਲ 'ਚ, ਚੰਡੀਗੜ੍ਹ 'ਚ ਪੁਲਿਸ ਤੇ ਸਿਹਤ ਮਹਿਕਮੇ ਨੂੰ 24/7 ਉਪਲਬਧ ਰਹਿਣ ਦੀ ਹਦਾਇਤ ਹੋ ਗਈ ਹੈ। ਠੀਕ ਹੈ। ਫੌਜੀ ਜਿਹੜੇ ਛੁੱਟੀਆਂ ਤੇ ਆਏ ਸੀ ਆਪਣੀ ਡਿਊਟੀ ਤੇ ਵਾਪਸ ਪਰਤ ਗਏ ਨੇ। ਤੇ ਇਹ ਕਾਹਦੇ ਅਸਰ ਹੁੰਦੇ ਨੇ ਜੀ? ਬਿਲਕੁਲ ਜੀ। ਹੋਰ ਛੱਡੋ, ਤਾਜ਼ਾ ਜਾਣਕਾਰੀ ਜੋ ਸਾਨੂੰ ਕੱਲ ਰਾਤ ਮਿਲੀ, PGI ਦੇ ਵਿੱਚ ਜਿਹੜੇ ਆਪਰੇਸ਼ਨ ਥੀਏਟਰ ਨੇ ਉਹ ਰਾਖਵੇਂ ਰੱਖ ਲਏ ਗਏ ਨੇ। ਠੀਕ ਹੈ। ਵਾਰਡ ਕੁਝ ਖਾਲੀ ਕਰਾ ਲਏ ਗਏ ਨੇ। ਔਰ ਜਿਹੜੇ ਬਲੱਡ ਬੈਂਕ ਨੇ ਉਹਨਾਂ ਨੂੰ ਡਾਟਾ ਭੇਜ ਦਿੱਤਾ ਗਿਆ ਕਿ ਇੰਨੇ ਨੇ ਯੂਨਿਟ ਤੁਹਾਡੇ ਕੋਲ ਉਪਲਬਧ ਹੋਣੇ ਚਾਹੀਦੇ ਨੇ। ਠੀਕ ਹੈ। ਇਹਨੂੰ ਬੈਕਅਪ 'ਚ ਰੱਖੋ। ਤੇ ਇਸ ਤੋਂ ਇਲਾਵਾ ਜਿਹੜੇ ਮੈਡੀਕਲ ਦਾ ਪ੍ਰਬੰਧ ਕਰਨ ਵਾਲੀ ਵਿਭਾਗ ਨੇ, ਉਹਨਾਂ ਨੂੰ ਕੁਝ ਸੂਚੀਆਂ ਜਾਰੀ ਹੋਈਆਂ ਨੇ ਕਿ ਇਸ ਤਰ੍ਹਾਂ ਦੀਆਂ ਸਪੈਸ਼ਲ ਦਵਾਈਆਂ ਜਾਂ ਖਾਸ ਮੈਡੀਸਨ, ਇਹ ਤੁਹਾਡੇ ਕੋਲ ਇਹਦਾ ਇੰਨਾ ਭੰਡਾਰ ਹੋਣਾ ਲਾਜ਼ਮੀ ਹੈ। ਠੀਕ ਹੈ। ਤੋ ਇਹ ਸਾਰੀ ਪ੍ਰਕਿਰਿਆ ਫਿਰ ਕਿਸ ਗੱਲ ਦਾ ਇਸ਼ਾਰਾ ਕਰਦੀ ਹੈ? ਕਿਸ ਗੱਲ ਦਾ ਇਸ਼ਾਰਾ? ਬਿਲਕੁਲ ਸਹੀ ਹੈ। ਪਰ ਜਦੋਂ ਤੁਸੀਂ ਮਿਸ਼ਨ ਨੂੰ ਅੰਜਾਮ ਦੇਣਾ, ਆਪਰੇਸ਼ਨ ਸੰਦੂਰ ਨੂੰ ਅੰਜਾਮ ਦੇਣਾ, ਤਦ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਸਰਬਦਲ ਦੀ ਬੈਠਕ ਦੀ ਬਜਾਏ ਬਿਹਾਰ ਦੀ ਰੈਲੀ ਨੂੰ ਚੁਣਦੇ ਨੇ। ਸਹੀ ਗੱਲ ਹੈ ਜੀ। ਤੇ ਜਦੋਂ ਉਸ ਨੂੰ ਅੰਜਾਮ ਦੇਣ ਤੋਂ ਬਾਅਦ ਤੁਸੀਂ ਸਰਬਦਲ ਦੀ ਬੈਠਕ ਬੁਲਾਉਂਦੇ ਹੋ, ਤਾਂ ਵੀ ਤੁਸੀਂ ਉਹਦੇ ਵਿੱਚ ਸ਼ਿਰਕਤ ਨਹੀਂ ਕਰਦੇ। ਸਾਨੂੰ ਨਹੀਂ ਪਤਾ ਤੁਸੀਂ ਕਿਹਦੇ ਨਾਲ ਮੁਲਾਕਾਤ ਕਰ ਰਹੇ ਹੋ, ਕੀ ਕਰ ਰਹੇ ਹੋ। ਮੈਂ ਕਹਿੰਦਾ ਠੀਕ ਹੈ, ਬਿਲਕੁਲ ਫਿਕਰ ਹੋਏਗਾ, ਕਿਉਂਕਿ ਰਾਜਨਾਥ ਸਿੰਘ ਨੇ ਰਾਤ ਵੀ ਤੁਰੰਤ ਪ੍ਰਧਾਨ ਮੰਤਰੀ ਨੂੰ ਜਾਣੂ ਕਰਾਇਆ। ਠੀਕ ਹੈ। ਤਾਜ਼ਾ ਸਥਿਤੀ ਤੋਂ। ਤੇ ਇਹ ਰਾਤ ਕਰੀਬ 9:30-10 ਵਜੇ ਤੋਂ ਬਾਅਦ ਦੀ ਮੈਂ ਗੱਲ ਕਰ ਰਿਹਾ। ਫਿਰ ਉਸ ਤੋਂ ਬਾਅਦ 9:30-10 ਵਜੇ ਤੋਂ ਬਾਅਦ ਹੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਤੁਰੰਤ ਤਿੰਨੋਂ ਫੌਜ ਮੁਖੀਆਂ ਨਾਲ ਰਾਤ ਨੂੰ ਹੀ ਬੈਠਕ ਕੀਤੀ। ਠੀਕ ਹੈ ਜੀ। ਤੋ ਇਹਦਾ ਮਤਲਬ ਸਥਿਤੀ ਬਹੁਤ ਨਾਜ਼ੁਕ ਹੈ। ਪਰ ਪ੍ਰਧਾਨ ਮੰਤਰੀ ਸਾਹਿਬ ਸਰਬਦਲ ਦੀ ਬੈਠਕ 'ਚ ਆਉਣੋ, ਤੁਸੀਂ ਦੇਸ਼ ਦੇ ਮੁਖੀ ਹੋ। ਸਹੀ ਗੱਲ ਹੈ। ਤੇ ਤੁਸੀਂ ਸਰਬਦਲ ਦੀ ਬੈਠਕ 'ਚ ਆ ਕੇ ਨਾ ਜਾਣਕਾਰੀ ਦਿੰਦੇ ਹੋ, ਨਾ ਬਰੀਫ ਕਰਦੇ ਹੋ। ਉੱਥੇ ਕਿਹਾ ਲੀਡਰਾਂ ਨੇ ਕਿ ਮੋਦੀ ਜੀ ਨੂੰ ਆਉਣਾ ਚਾਹੀਦਾ ਸੀ। ਠੀਕ ਹੈ, ਪਰ ਕਹਿੰਦੇ ਇਸ ਮੌਕੇ ਸਵਾਲ ਦਾ ਵਕਤ ਨਹੀਂ ਹੈ, ਅਸੀਂ ਸਵਾਲ ਨਹੀਂ ਕਰ ਰਹੇ, ਅਸੀਂ ਤਾਂ ਵੀ ਤੁਹਾਡੇ ਨਾਲ ਹੈ, ਤੁਸੀਂ ਜਿਸ ਐਕਸ਼ਨ 'ਚ ਜਾਣਾ। ਪਰ ਆਹ ਸਾਰੀ ਪ੍ਰਕਿਰਿਆ ਬਿਆਨ ਕਰਦੀ ਹੈ ਕਿ ਅਸੀਂ ਜੰਗ ਦੀਆਂ ਬਰੂਹਾਂ ਤੇ ਖੜੇ ਹਾਂ ਜਾਂ ਜੰਗ ਸ਼ੁਰੂ ਹੈ।
ਪਰ ਅਸਲ ਦੇ ਵਿੱਚ ਸ਼ਰਮਾ ਜੀ ਅਗਵਾਈ ਜਿਹੜੀ ਹੁੰਦੀ ਹੈ ਨਾ, ਉਹ ਇਹ ਨਹੀਂ ਹੁੰਦੀ ਕਿ ਜਿਹੜੇ ਭਾਸ਼ਣ ਦੇ ਲਈ ਉਹ ਅਗਵਾਈ ਹੁੰਦੀ ਹੈ, ਜਾਂ ਕਿਹੜਾ ਬੰਦਾ ਕਿਸ ਤਰੀਕੇ ਨਾਲ ਗੱਲਬਾਤ ਕਰਦਾ, ਜਾਂ ਕਿਹਦੇ ਕੋਲੇ ਕਿ ਕਿੰਨੀ ਉਹ ਕੈਬਨਿਟ ਇਕੱਠੀ ਕਰਦਾ, ਕਿੰਨੇ ਸਾਰੇ ਦੂਜੇ ਵਿਰੋਧੀ ਦਲਾਂ ਦੇ ਬੈਠ ਕਰਦੇ ਨੇ, ਲੀਡਰ ਆਉਂਦੇ ਨੇ। ਪ੍ਰਵੀਨ ਅਗਵਾਈ ਜੀ, ਦੇ ਵਿੱਚ ਤੁਹਾਡੇ ਕੋਲ ਮੌਕਾ ਹੁੰਦਾ ਜਦੋਂ ਤੁਸੀਂ ਮੁਰਾਲ ਚੱਕਦੇ ਆ ਲੋਕਾਂ ਦਾ। ਪ੍ਰਵੀਨ ਜੀ, ਮੁਰਾਲ ਚੱਕਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਹੋ ਕਿ ਹਾਂ ਚਲੋ ਵੀ ਜਨਤਾ ਲੜੇ। ਜਨਤਾ ਤਾਂ ਮਤਲਬ ਲੋਕ YouTube ਦੇ ਉੱਤੇ ਕੱਲ ਹਾਂਜੀ ਬੰਕਰ ਕਿਵੇਂ ਬਣਾਇਆ ਜਾ ਸਕਦਾ ਉਹ ਤਲਾਸ਼ ਰਹੇ ਸੀ ਸਭ ਤੋਂ ਵੱਧ। ਔਰ ਉਹ ਲੋਕ ਤਲਾਸ਼ ਰਹੇ ਸੀ ਜਿਹੜੇ ਕਹਿੰਦੇ ਸੀ ਜੰਗ ਹੋਣੀ ਚਾਹੀਏ। ਹਾਂਜੀ ਬਿਲਕੁਲ ਬਿਲਕੁਲ, ਬਦਲਾ ਲੈਣਾ ਚਾਹੀਏ। ਮਤਲਬ ਠੀਕ ਹੈ, ਲੋਕ ਭਾਵਨਾਵਾਂ ਹੁੰਦੀਆਂ, ਰੋਸਾ ਹੁੰਦਾ ਜਦੋਂ ਸਾਡਾ ਕੋਈ ਜਾਂਦਾ ਹੈ, ਔਰ ਪੂਰਾ ਮੁਲਕ ਚਾਹੁੰਦਾ ਕਿ ਅੱਤਵਾਦ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਇਹ ਬੰਦੇ ਮਾਰੂ। ਪਰ ਜਿਹੜੀ ਹੁਣ ਅਸੀਂ ਉਸ ਦੇ ਨਾਂ ਦੇ ਉੱਤੇ ਜੋ ਨੁਕਸਾਨ ਕਰ ਰਹੇ ਹਾਂ, ਕਿ ਉਹਦੀ ਸਮੀਖਿਆ ਸਰਕਾਰ ਨਹੀਂ ਕਰਦੀ। ਸਹੀ ਗੱਲ, ਬਿਲਕੁਲ। ਆਪਰੇਸ਼ਨ ਸੰਧੂਰ, ਜਿਹੜੇ ਸੰਧੂਰ ਦਾ ਬਦਲਾ ਲੈਣ ਲਈ ਹੋਇਆ, ਜਿਹੜੇ 18 ਅਸੀਂ ਹੁਣ 18 ਤੋਂ 20 ਜੰਮੂ ਕਸ਼ਮੀਰ ਚ ਆਪਣੇ ਗਵਾ ਲਏ, LOC ਤੇ ਆਪਣੇ ਗਵਾ ਲਏ, ਹੈ ਨਾ, ਉਹ ਵੀ ਤਾਂ ਭਾਰਤੀਓ ਨੇ ਨਾ। ਸਹੀ ਬਿਲਕੁਲ ਜੀ। ਠੀਕ ਹੈ ਕਿ ਉਸ ਉਹਨਾਂ ਚ ਬਹੁਤ ਗਿਣਤੀ ਤਿੰਨ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ, ਬਾਕੀ ਮੁਸਲਿਮ ਪਰਿਵਾਰ ਨਾਲ ਸੰਬੰਧਿਤ ਨੇ, ਇੱਕ ਫੌਜੀ ਜਵਾਨ ਹਿੰਦੂ ਪਰਿਵਾਰ ਨਾਲ ਸੰਬੰਧਿਤ ਹੈ। ਤੋ ਇਸ ਸਥਿਤੀ ਦੇ ਵਿੱਚ ਹੁਣ ਆਪਾਂ ਕਿਉਂ ਨਹੀਂ ਦੇਖ ਰਹੇ ਕਿ ਆਹ ਸੰਦੂਰ ਜਿਹੜੇ ਉੱਜੜ ਰਹੇ ਨੇ, ਇਹ ਤੇ ਅੱਜ ਜਿਹੀ ਜੀ ਜੰਗ ਚ ਅਸੀਂ ਦਾਖਲ ਹੋ ਰਹੇ ਹਾਂ, ਜਿਹੇ ਜਿਹੇ ਉਧਰੋਂ ਹਮਲੇ ਹੋ ਰਹੇ ਨੇ ਲਗਾਤਾਰ, ਜਿਹੀ ਜੀ ਗੋਲੀਬਾਰੀ ਹੋ ਰਹੀ ਹੈ, ਪਤਾ ਨਹੀਂ ਕਿੰਨਿਆਂ ਦਾ ਸੰਦੂਰ ਉਜੜਨਾ ਤੇ ਕਿੰਨਿਆਂ ਦੀਆਂ ਸੰਦੂਰ ਵਾਲੀਆਂ ਉਜੜ ਜਾਣੀਆਂ। ਜੀ ਬਿਲਕੁਲ ਬਿਲਕੁਲ, ਇਹਦੀ ਸਮੀਖਿਆ ਤੇ ਜਿਹੜਾ ਅੱਜ ਸਾਡੇ 에ਅਰਪੋਰਟ ਬੰਦ ਨੇ, ਅੱਜ ਸਾਡੇ ਸਕੂਲ ਬੰਦ ਨੇ, ਅੱਜ ਬਾਜ਼ਾਰ ਬੰਦ ਨੇ, ਅੱਜ ਕਾਰੋਬਾਰ ਬੰਦ ਨੇ, ਹੈ ਨਾ, ਉਹ ਸਾਰਾ ਕੁਛ ਨਾਲ ਜਿਹੜਾ ਆਰਥਿਕ ਤੌਰ ਤੇ ਅਸਰ ਪੈਣਾ, ਸਰਕਲ ਰੁਕਣਾ, ਉਹਦਾ ਅਸਰ ਕਿੱਥੇ ਤੱਕ ਜਾਣਾ। ਤੇ ਇੱਕ ਮਿਜ਼ਾਈਲ ਨਹੀਂ ਹੁੰਦੀ, ਇੱਕ ਗੋਲੀ, ਇੱਕ ਗੋਲਾ ਨਹੀਂ ਹੁੰਦਾ, ਇੱਕ ਬੰਬ ਨਹੀਂ ਹੁੰਦਾ, ਕਿੰਨਾ ਲੱਖਾਂ ਦਾ ਬਜਟ ਹੁੰਦਾ, ਤੇ ਇਹਨੇ ਕਿੰਨੀ ਪੀੜ੍ਹੀਆਂ ਤੱਕ ਅਸਰ ਪਾ ਜਾਣਾ। ਸੋ ਉਹਦੇ ਕੋਲ ਤਾਂ ਗਵਾਉਣ ਨੂੰ ਕੁਛ ਹੈ ਨਹੀਂ। ਪਰ ਇਸ ਲਈ ਬੜੀ ਧਿਰ ਨੇ ਸੋਚਣਾ ਵੀ ਹੁੰਦਾ ਕਿ ਤੁਸੀਂ ਇਸ ਜੰਗ 'ਚ ਜਾ ਕੇ ਕਿਵੇਂ। ਠੀਕ ਹੈ, ਮਤਲਬ ਪਾਕਿਸਤਾਨ ਨੂੰ ਵੀ ਇਹ ਸੋਚਣਾ ਚਾਹੀਦਾ ਸੀ ਕਿ ਜਦੋਂ ਉਹਨਾਂ ਨੇ ਤੁਹਾਡੇ ਫੌਜੀ ਟਿਕਾਣਿਆਂ ਨੂੰ, ਤੁਹਾਡੇ ਆਮ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ, ਤਾਂ ਤੁਸੀਂ ਕਿਉਂ ਇਸ ਸਥਿਤੀ 'ਚ ਆ ਰਹੇ ਹੋ। ਪਰ ਬਹੁਤ ਕੁਝ ਸੋਚ ਕੇ ਅਗਾਂਹ ਵਧਣਾ ਹੁੰਦਾ, ਔਰ ਮੈਨੂੰ ਉਮੀਦ ਹੈ ਕਿ ਲੋਕਤੰਤਰਕ ਤੌਰ ਦੇ ਉੱਤੇ ਸਾਡੇ ਨੁਮਾਇੰਦੇ, ਸਾਡੀਆਂ ਸਰਕਾਰਾਂ ਗੰਭੀਰਤਾ ਨਾਲ ਸੋਚਣਗੀਆਂ। ਪਰ ਪ੍ਰਵੀਨ ਜੀ, ਸਮੁੱਚੇ ਮੁਲਕ ਨੂੰ ਆਪਣੇ ਫੌਜੀ ਜਾਂਬਾਜ਼ਾਂ ਉੱਤੇ ਸਦਾ ਹੀ ਮਾਣ ਹੈ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਪਾਣੀ ਵਿਵਾਦ ਦੀ। ਕਹਿੰਦੇ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਜਿਹੜਾ BBMB ਦਾ ਚੇਅਰਮੈਨ ਆ ਉਹਨੂੰ ਹੀ ਬੰਦੀ ਬਣਾ ਲਿਆ ਜੀ। ਪ੍ਰਵੀਨ ਜੀ, ਕੀ ਕਹੀਏ, ਮਤਲਬ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਹਾਂਜੀ ਸਹੀ ਹੈ ਨਾ। ਨਹੀਂ, ਮੈਂ ਉਸ ਦਿਨ ਵੀ ਗੱਲ ਕਰ ਰਿਹਾ ਸੀ ਕਿ BBMB ਦੀ ਇੰਨੀ ਹਿੰਮਤ ਕਿ ਉਹ ਉਸੇ ਸਰਕਾਰ ਦੇ ਖਿਲਾਫ ਅਦਾਲਤ 'ਚ ਚਲੀ ਜਾਵੇ, ਹੈ ਨਾ, ਜਿਹੜੀ ਸਰਕਾਰ ਤੋਂ ਉਹਦੀ ਰੋਜੀ ਰੋਟੀ ਚੱਲਦੀ ਹੋਵੇ, ਜਿਹੜੇ ਸੂਬੇ ਤੋਂ ਉਹਨੂੰ ਅੰਨ ਪਾਣੀ ਮਿਲਦਾ ਹੋਵੇ, ਉਸੇ ਦੇ ਖਿਲਾਫ ਮਤਲਬ ਕਿ ਉਹ BBMB ਰੁਖ ਕਰੇ। ਇਹ ਜਨਾਬ ਲੰਬੜਾਂ ਦੀ ਚੱਕੀ ਹੋਈ ਹੈ। ਉਹਨੂੰ ਲੱਗਦਾ ਕਿ ਦਿੱਲੀ ਵਾਲੇ ਮੇਰੇ ਨਾਲ ਨੇ, ਕੇਂਦਰ ਵਾਲੇ ਮੇਰੇ ਨਾਲ ਨੇ, ਹੈ ਨਾ, BJP ਦੀ ਸਰਕਾਰ ਮੇਰੇ ਨਾਲ ਹੈ, ਇਸ ਲਈ ਚੱਕ ਦੋ ਫਟੇ। ਤੇ ਹਿੰਮਤ ਇੰਨੀ ਕਿ ਅਦਾਲਤ ਨੇ ਜਦੋਂ ਇਹ ਕਿਹਾ ਕਿ ਪੰਜਾਬ ਪੁਲਿਸ ਉਹਦੀ ਰਾਖੀ ਕਰ ਸਕਦੀ ਆ, ਪਰ ਉਹ BBMB ਦੇ ਕੰਮ 'ਚ ਦਖਲ ਨਹੀਂ ਦੇ ਸਕਦੀ, ਤਾਂ BBMB ਬੈਠਕ ਸੱਦਦੀ ਦੁਬਾਰਾ। ਮਤਲਬ ਚੇਅਰਮੈਨ ਸਾਹਿਬ ਆ ਕੇ ਨਾਕਾ ਖੋਲਣਗੇ ਕਿ ਹਾਂਜੀ ਮੈਂ ਫੱਟਾ ਚੱਕਦਾ ਜੀ, ਮੈਂ ਪਾਣੀ ਰਿਲੀਜ਼ ਕਰਦਾ। 200 ਕਿਊਸਿਕ ਪਾਣੀ ਛੱਡ ਵੀ ਦਿੱਤਾ ਗਿਆ ਸੀ ਜ਼ਬਰਦਸਤੀ। ਜੀ। ਤੇ ਉਹਨੂੰ ਆ ਕੇ ਜੀ ਫਿਰ ਹਰਜੋਤ ਬੈਂਸ ਜੀ ਆ ਗਏ। ਹਰਜੋਤ ਬੈਂਸ ਜੀ ਕਹਿੰਦੇ ਧਰਨਾ ਲਾਉਣ ਦੀ ਡਿਗਰੀ ਆ ਉਹਨਾਂ ਕੋਲ, ਤਾਂ ਉਹ ਤਾਂ ਮਹਾਰਤ ਰੱਖਦੇ ਨੇ ਧਰਨਾ ਲਾਉਣ ਦੀ। ਤੇ ਜਦੇ ਧਰਨਾ ਲੱਗ ਗਿਆ ਜੀ, ਜਦੇ 100-150 ਆਪਣੇ ਸਮਰਥਕ ਇਕੱਠਾ ਕਰ ਲਿਆ, ਮਿੰਟਾਂ 'ਚ ਟੈਂਟ ਵੀ ਲੱਗ ਗਿਆ ਜੀ, ਮਿੰਟਾਂ 'ਚ ਸਟੇਜ ਵੀ ਲੱਗ ਗਈ ਜੀ, ਤੇ ਧਰਨਾ ਸ਼ੁਰੂ ਵੀ ਹੋ ਗਿਆ। ਹੁਣ ਮਨਜ਼ੂਰੀ ਲਈ ਹੈ, ਪੰਜਾਬ 'ਚ ਧਰਨੇ ਬੰਦ ਕੀਤੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ। ਸਹੀ ਸੀ, ਬਿਲਕੁਲ। ਉਹ ਕਹਿੰਦੇ ਨਹੀਂ ਜੀ ਧਰਨਾ ਨਹੀਂ ਲੱਗ ਸਕਦੇ, ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦੇ। ਹੁਣ ਤੇ ਇਹੀ ਨਹੀਂ, ਮੈਂ ਕਹਿੰਦਾ ਚੇਅਰਮੈਨ ਜ਼ਬਰਦਸਤੀ ਕਰਨ ਆਇਆ, ਤੁਹਾਡੇ ਕੋਲ ਕੋਈ ਕਾਨੂੰਨੀ ਅਧਿਕਾਰ ਹੈ, ਕਾਨੂੰਨੀ ਕਾਰਵਾਈ ਕਰੋ, ਤੁਸੀਂ ਸਰਕਾਰ ਹੋ। ਸਹੀ ਗੱਲ, ਬਿਲਕੁਲ ਬਿਲਕੁਲ। ਵਿਰੋਧੀ ਦੇ ਰੰਗ ਕਿਉਂ ਤੁਸੀਂ ਘੇਰਾਬੰਦੀ ਕਰੋਗੇ ਆਮ ਜਨਤਾ ਵਾਂਗ। ਜਨਤਾ ਘੇਰਾਬੰਦੀ ਕਰਨ 'ਚ ਉਸ ਸਮੇਂ ਆਉਂਦੀ ਹੈ ਜਦੋਂ ਉਹਦੀ ਸੁਣਵਾਈ ਕਿਤੇ ਨਹੀਂ ਹੁੰਦੀ। ਤੇ ਤੁਸੀਂ ਸਰਕਾਰ ਹੋ ਕੇ, ਮੰਤਰੀ ਹੋ ਕੇ ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈ ਰਹੇ ਹੋ ਜਨਾਬ, ਫਿਰ ਤੁਹਾਡੇ ਤੇ ਕਾਰਵਾਈ ਕਿਉਂ ਨਾ ਹੋਵੇ।
ਗੱਡੀ ਘੇਰ ਲਈ ਜੀ, ਗੱਡੀ ਕਢਾਤੀ ਜੀ ਪੁਲਿਸ ਨੇ ਜੀ। ਅੱਛਾ ਜੀ, ਉਹ ਗੈਸਟ ਹਾਊਸ ਚਲੇ ਗਏ ਜੀ, ਉੱਥੇ ਉਹ ਗੈਸਟ ਹਾਊਸ ਨੂੰ ਤਾਲਾ ਲਾ ਲਿਆ ਜੀ ਮੰਤਰੀ ਸਾਹਿਬ ਨੇ, ਹੈ ਨਾ। ਤੇ ਫਿਰ DIG ਸਾਹਿਬ ਬਾਅਦ ਚੋਂ ਕਢਾਉਂਦੇ ਨੇ ਜਦੋਂ ਪਤਾ ਲੱਗਦਾ ਮੁੱਖ ਮੰਤਰੀ ਸਾਹਿਬ ਆ ਰਹੇ, ਕਿਉਂਕਿ ਫਿਰ ਸੰਵਿਧਾਨਕ ਮਸਲਾ ਵੀ ਹੋ ਸਕਦਾ ਸੀ। ਮਤਲਬ ਹੁਣ ਇਹ ਦਿਨ ਆ ਗਏ ਕਿ ਸਰਕਾਰ ਅਧਿਕਾਰੀਆਂ ਨੂੰ ਅਗਵਾ ਵੀ ਕਰ ਸਕਦੀ ਆ, ਸਰਕਾਰ ਅਧਿਕਾਰੀਆਂ ਨੂੰ ਘੇਰ ਵੀ ਸਕਦੀ ਆ, ਉਹਨਾਂ ਨੂੰ ਬੰਦੀ ਵੀ ਬਣਾ ਸਕਦੀ ਹੈ, ਤੇ ਫਿਰ ਧਰਨਾ ਲਾ ਕੇ ਬੈਠਦੀ ਹੈ। ਤੇ ਫਿਰ ਮੁੱਖ ਮੰਤਰੀ ਸਾਹਿਬ ਆ ਗਏ, ਉਹੀ ਜਿਹੜਾ ਕੁਛ ਕੰਧ ਕੋਲ ਖੜ ਕੇ ਕਿਹਾ ਸੀ, ਉਹੀ ਜਿਹੜਾ ਕੁਛ ਨੰਗਲ 'ਚ ਪਹਿਲਾਂ ਖੜ ਕੇ ਕਿਹਾ ਸੀ, ਉਹੀ ਜਿਹੜਾ ਕੁਛ ਪੰਜਾਬ ਦੀ ਵਿਧਾਨ ਸਭਾ 'ਚ ਪਾਣੀਆਂ ਦੇ ਮਸਲੇ ਤੇ ਕਿਹਾ ਸੀ, ਉਹੀ ਕੱਲ ਨੰਗਲ ਫੇਰ ਕਰ ਗਏ। ਠੀਕ ਹੈ, ਮਤਲਬ ਇਹਨਾਂ ਦਾ ਆਪਣਾ ਹੀ ਬਿਆਨੀਆ ਮੈਨੂੰ ਚੇਤੇ ਆ, ਕਹਿੰਦਾ ਵੀ ਪ੍ਰਧਾਨ ਮੰਤਰੀ ਜਦੋਂ ਲਾਲ ਕਿਲੇ ਤੋਂ 15 ਅਗਸਤ 26 ਜਨਵਰੀ ਨੂੰ ਬੋਲਦੇ ਨੇ ਤਾਂ ਉਹ ਭਾਸ਼ਣ ਤਾਂ ਉਹਨਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਯਾਦ ਹੋ ਗਿਆ। ਭਰਾਵਾ, ਤੁਹਾਡੇ ਚੁਟਕਲੇ, ਤੁਹਾਡੇ ਵਿਅੰਗ ਸਾਰੇ ਪੰਜਾਬ ਨੂੰ ਯਾਦ ਹੋ ਗਏ ਹੁਣ। ਠੀਕ ਹੈ ਨਾ, ਤੇ ਇਸ ਲਈ ਉਹਨਾਂ ਨੂੰ ਬਦਲ ਲਓ, ਉਹਦੇ ਵਿੱਚ ਕੁਝ ਤੱਤ ਸ਼ਾਮਲ ਕਰ ਲਓ। ਤੁਸੀਂ ਸੂਬੇ ਦੇ ਮੁੱਖ ਮੰਤਰੀ ਹੋ, ਤੇ ਜੇ BBMP ਤੁਹਾਡੀ ਨਹੀਂ ਸੁਣਦੀ ਤਾਂ ਤੁਸੀਂ ਚੰਡੀਗੜ੍ਹ ਤੋਂ ਗੱਡੀਆਂ ਚੱਕ ਕੇ BBMP ਦੇ ਚੇਅਰਮੈਨ ਮਗਰ ਭੱਜੋਗੇ ਕਿ ਮੈਂ ਵੀ ਆ ਗਿਆ, ਤੂੰ ਫੱਟਾ ਖੋਲੇਗਾ, ਮੈਂ ਬੰਦ ਕਰੂੰਗਾ। ਇਹ ਮੁੱਖ ਮੰਤਰੀਆਂ ਦੇ ਕੰਮ ਨੇ। ਜੇ ਚੇਅਰਮੈਨ ਦਾ ਉਹ ਕੰਮ ਨਹੀਂ ਤਾਂ ਮੁੱਖ ਮੰਤਰੀ ਦਾ ਵੀ ਇਹ ਕੰਮ ਨਹੀਂ। ਇਹ ਕੰਮ ਨਹੀਂ, ਸਹੀ ਗੱਲ। ਮੁੱਖ ਮੰਤਰੀ ਸਾਹਿਬ, ਤੁਸੀਂ BBMP ਦੇ ਚੇਅਰਮੈਨ ਨੂੰ ਚੰਡੀਗੜ੍ਹ ਸਰਕਾਰੀ ਦਫ਼ਤਰ 'ਚ ਬੁਲਾਓ, ਆਪਣੇ ਮੇਜ਼ ਤੇ ਆਪਣੀ ਕੁਰਸੀ ਦੇ ਸਾਹਮਣੇ ਬਿਠਾਓ, ਕਿ ਦੇ ਵੀ ਜਵਾਬ, ਲਿਖਤੀ ਦੇ ਕੀ ਕਾਰਵਾਈ ਕਰਨੀ ਹੈ, ਕੀ ਚਾਹੁੰਦਾ ਤੂੰ। ਤੁਸੀਂ ਕੇਂਦਰ ਨੂੰ ਲਿਖੋ, ਜੇ ਜਾਣਾ ਹੀ ਸੀ ਚੰਡੀਗੜ੍ਹ ਤੋਂ ਨੰਗਲ ਨੂੰ ਨਾ ਜਾਂਦੇ, ਦਿੱਲੀ ਨੂੰ ਜਾਂਦੇ। ਸਹੀ ਗੱਲ। ਜੇ ਧਰਨਾ ਲਾਉਣਾ ਹੀ ਸੀ ਪ੍ਰਧਾਨ ਮੰਤਰੀ ਦੇ ਘਰ ਮੂਹਰੇ ਲਾਉਂਦੇ, ਅਮਿਤ ਸ਼ਾਹ ਦੇ ਘਰ ਮੂਹਰੇ ਲਾਉਂਦੇ, ਲੈ ਜਾਂਦੇ 94 ਨੂੰ, ਛੱਡੋ 94 ਕਿ 117 ਨੂੰ ਲੈ ਕੇ ਜਾਂਦੇ, 13 MPਆਂ ਨੂੰ ਵੀ ਬੁਲਾਉਂਦੇ, 7 ਆਪਣੇ ਰਾਜ ਸਭਾ ਮੈਂਬਰਾਂ ਨੂੰ ਵੀ ਬੁਲਾਉਂਦੇ। ਹੁਣ ਲੈ ਕੇ ਜਾਂਦੇ ਚੇਅਰਮੈਨਾਂ ਨੂੰ ਪੰਜਾਬ ਦੇ ਨੂੰ, ਜਿਹਨਾਂ ਨੂੰ ਵੋਟਾਂ ਮੰਗਣ ਲਈ ਲੈ ਕੇ ਜਾਂਦੇ ਹੋ ਦਿੱਲੀ ਨੂੰ। ਤੇ ਇਹ ਸਿਰਫ ਵੀਡੀਓ ਬਣਾਉਣਾ, ਰੀਲਾਂ ਬਣਾਉਣਾ। ਅੱਜ ਕੱਲ ਸਾਡੇ ਸਾਰਿਆਂ ਨੂੰ ਆ ਰੀਲ ਕਲਚਰ ਨੇ ਤਾਂ ਪੁੱਛ ਨਾ ਤੂੰ। ਸਰਕਾਰੀ ਨੁਮਾਇੰਦਿਆਂ ਨੂੰ ਪ੍ਰਵੀਨ ਜੀ, ਸਾਡੇ ਨਵੇਂ ਬਣੇ ਧਾਰਮਿਕ ਅਹੁਦੇਦਾਰਾਂ ਨੂੰ ਵੀ ਰੀਲ ਬਣਾ ਕੇ ਰੱਖ ਦਿੱਤਾ। ਸਹੀ ਬਿਲਕੁਲ। ਮਤਲਬ ਅਸੀਂ ਫਿਲਮਾਂ ਦੀ ਸਮੀਖਿਆ ਕਰ ਰਹੇ ਹਾਂ ਕਿ ਹਾਂਜੀ ਫਿਲਮਾਂ ਸਿੱਖ ਇਤਿਹਾਸ ਤੇ ਬਣਨੀਆਂ ਜਾਂ ਨਹੀਂ ਬਣਨੀਆਂ, ਪਰ ਆਪ ਰੋਜ਼ ਰੀਲੀ ਐਕਟਰ ਬਣੇ। ਸਹੀ ਬਿਲਕੁਲ ਸਹੀ। ਸੋ ਅਸੀਂ ਆਪਣਾ ਕੀ ਅਕਸ ਦੇ ਰਹੇ ਹਾਂ, ਅਸੀਂ ਆਪਣਾ ਕੀ ਸੰਦੇਸ਼ ਦੇ ਰਹੇ ਹਾਂ, ਇਹ ਸਾਡੇ ਆਗੂਆਂ ਨੂੰ, ਸਾਡੇ ਆਕਾਵਾਂ ਨੂੰ ਸੋਚਣਾ ਪੈਣਾ। ਜੀ ਬਿਲਕੁਲ। ਪਾਣੀਆਂ ਦਾ ਮਸਲਾ ਜਿੰਨਾ ਗੰਭੀਰ ਹੈ, ਔਰ ਇਸ ਮੌਕੇ ਮੁਲਕ ਜਿਸ ਸਥਿਤੀ 'ਚ ਹੈ, ਤੇ ਪੰਜਾਬ ਜਿਸ ਤਰ੍ਹਾਂ ਪੰਜਾਬ ਨੂੰ ਧੱਕਿਆ ਗਿਆ, ਕੇਂਦਰ ਨੂੰ ਸ਼ਰਮ ਨਹੀਂ ਆਉਂਦੀ? ਕੇਂਦਰ ਦੀ ਕੋਈ ਜ਼ਿੰਮੇਵਾਰੀ ਨਹੀਂ ਇਸ ਮਸਲੇ ਤੇ? ਇੱਕ ਵੀ ਬਿਆਨੀਆ ਨਹੀਂ, ਇੱਕ ਵੀ ਸੁਨੇਹਾ ਨਹੀਂ ਕਿ ਤੁਸੀਂ ਕਹੋ ਕਿ ਭਾਈ ਇੰਨੀ ਔਖਾਈ ਹੈ ਕਿ ਠੀਕ ਹੈ, ਜਿੱਥੇ ਸਥਿਤੀ ਹੈ ਜਿਉਂਦੀ ਤਿਉਂ ਰੱਖ ਲਓ, ਲੰਘਾ ਲਓ 20 ਤਰੀਕ ਤੱਕ, ਕਿੰਨੇ ਦਿਨ ਰਹਿ ਗਏ, ਕੋਈ ਗੱਲ ਨਹੀਂ, ਬਾਅਦ ਚੋਂ ਦੇਖ ਲਾਂਗੇ। ਜਾਂ ਤੁਸੀਂ ਕਹੋ ਪੰਜਾਬ ਨੂੰ ਕਿ ਕੋਈ ਗੱਲ ਨਹੀਂ ਭਾਈ, 1000-2000 ਕਿਊਸੈਕ ਹੋਰ ਦੇ ਧਾਰਾ ਬਾਅਦ ਚੋਂ ਹਿਸਾਬ ਕਰ ਲਿਓ, ਜਿਹੜਾ ਗੱਲ ਆਇਆ ਵੀ। ਤੇ ਜੇ ਕੇਂਦਰ ਬਿਠਾ ਕੇ ਗੱਲ ਕਰ ਲਵੇ ਤਾਂ ਕਿਵੇਂ ਨਹੀਂ ਹੱਲ ਹੋ ਸਕਦਾ? ਇੱਕ ਪਾਸੇ ਕਹਿੰਦੇ ਆ ਜੀ ਪੰਜਾਬ ਢਾਲ ਬਣੇ, ਖੜਗ ਭੁਜਾ ਜੀ, ਪੰਜਾਬ ਵੀ ਮੂਹਰੇ ਹੋ ਕੇ ਲੜੇ, ਤੇ ਦੂਏ ਪਾਸੇ ਤੁਸੀਂ ਪੰਜਾਬ ਨੂੰ ਪਾਣੀਆਂ ਦੇ ਕਲੇਸ਼ 'ਚ ਵੀ ਧੱਕਿਆ। ਤੇ ਅਸੀਂ ਤਾਂ ਬਈ ਹੁਣ ਆਪਣੇ ਆਪ ਨੂੰ ਪਤਾ ਨਹੀਂ ਭਾਗਾਂ ਵਾਲੇ ਸਮਝੀਏ ਕਿ ਬਦਕਿਸਮਤੀ ਸਮਝੀਏ ਕਿ ਸਾਨੂੰ ਇੱਕ ਨਾਲ ਇੱਕ ਚੀਜ਼ ਫ੍ਰੀ ਮਿਲਦੀ ਆ, ਨਾਲ ਮੁੱਖ ਮੰਤਰੀ ਵੀ ਮਿਲਿਆ, ਨਾਲ ਚੁਟਕਲੇ ਸੁਣਾਉਣ ਵਾਲਾ ਮਿਲਿਆ, ਸਾਡਾ ਕਮੇਡੀ ਸ਼ੋਅ ਵੀ ਨਾਲੇ ਚੱਲਦਾ। ਸੋ ਸਰਕਾਰਾਂ ਏਦਾਂ ਰਿਐਕਟ ਨਹੀਂ ਕਰਦੀਆਂ ਹੁੰਦੀਆਂ, ਇਹ ਗੰਭੀਰ ਮਸਲਾ ਜੀ। ਮੈਨੂੰ ਲੱਗ ਰਿਹਾ ਕਿ ਇਸ ਪਾਣੀਆਂ ਦੇ ਮਸਲੇ ਤੇ ਆ ਕੱਲ ਵਾਲਾ ਨੰਗਲ ਵਾਲਾ ਸ਼ੋਅ ਤੋਂ ਬਾਅਦ, ਇਸ ਸਿਆਸੀ ਡਰਾਮੇਬਾਜ਼ੀ ਤੋਂ ਬਾਅਦ, ਪੰਜਾਬ ਦੇ ਬਾਕੀ ਦਲਾਂ ਨੇ, ਸੁਰਦ ਧਿਰਾਂ ਨੇ ਹੁਣ ਇਸ ਮਸਲੇ ਤੋਂ ਕਿਨਾਰਾ ਕਰ ਲੈਣਾ ਸਰਕਾਰ ਤੋਂ। ਜੀ ਬਿਲਕੁਲ। ਹੁਣ ਕਰੋ ਜੋ ਆਪਣੇ ਆਪ। ਚੰਗਾ ਤਾਂ ਇਹ ਹੁੰਦਾ ਤੁਸੀਂ ਪੰਜਾਬ ਦੇ ਸਮੁੱਚੀਆਂ ਜਥੇਬੰਦੀਆਂ, ਕਿਸਾਨੀ ਜਥੇਬੰਦੀਆਂ ਨੂੰ, ਸਮਾਜਿਕ ਜਥੇਬੰਦੀਆਂ ਨੂੰ, ਵਪਾਰਕ ਜਥੇਬੰਦੀਆਂ ਨੂੰ, ਜਿਹੜੀ ਵੱਡੀ ਇੰਡਸਟਰੀ ਪਾਣੀ ਵਰਤਦੀ ਆ, ਸਾਰਾ ਕੁਝ ਉਹਨਾਂ ਨੂੰ ਇਕੱਠਿਆਂ ਬੁਲਾ ਕੇ ਇੱਕ ਵੱਡੀ ਮੀਟਿੰਗ ਕਰਕੇ ਦਬਾਅ ਬਣਾਉਂਦੇ ਕੇਂਦਰ ਤੇ, ਕਿਆ ਬੈਠਾ ਜੀ ਸਾਰਾ ਪੰਜਾਬ ਤਾਂ ਮੇਰੇ ਕੋਲ ਆਇਆ। ਸਹੀ ਬਿਲਕੁਲ। ਕੋਈ ਰਣਨੀਤੀ ਹੋ ਨਹੀਂ। ਠੀਕ ਹੈ ਜੀ, ਫਿਰ ਚੱਲ ਰਿਹਾ ਧੱਕਾ। ਜੀ ਬਿਲਕੁਲ। ਤੇ ਮੁੱਖ ਮੰਤਰੀ ਸਾਹਿਬ ਦੀ ਇੱਕ ਹੋਰ ਪੈਂਤੜੇ ਦੀ ਗੱਲ ਕਰ ਰਹੀ ਹੈ ਪਾਣੀਆਂ ਦੇ ਮਸਲੇ ਤੇ, ਕਹਿੰਦੇ ਉਹੀ ਪੈਂਤੜਾ, ਉਹੀ ਭਾਸ਼ਣ, ਸਾਰਾ ਕੁਝ ਉਹੀ ਹੈ। ਇਹ ਪੈਂਤੜਾ ਇਹਨਾਂ ਨੂੰ ਬਦਲਣਾ ਪਊਗਾ, ਨਹੀਂ ਤਾਂ ਪੰਜਾਬ ਨੂੰ ਬਹੁਤ ਭਾਰੀ ਕੀਮਤ ਅਦਾ ਕਰਨੀ ਪਊਗੀ। ਬਿਲਕੁਲ ਪ੍ਰਵੀਨ ਜੀ, ਮੁੱਖ ਮੰਤਰੀ ਸਾਹਿਬ ਉੱਥੇ ਗਏ, ਕਹਿੰਦੇ ਵੀ ਇਸ ਮੌਕੇ ਮਤਲਬ ਪਾਕਿਸਤਾਨ ਨਾਲ ਜਿਹੜੀ ਜੰਗ ਦਾ ਮਾਹੌਲ ਬਣਿਆ ਹੋਇਆ, ਉਹਦੇ ਵਿੱਚ ਬਾਰਡਰ ਤੇ ਉਹ ਹੋਇਆ, ਤੇ ਸਾਨੂੰ ਪੁਲਿਸ ਉੱਧਰ ਲਾਉਣੀ ਸੀ, ਪਰ ਸਾਨੂੰ ਦੇਖੋ ਜੀ ਪੁਲਿਸ ਇੱਥੇ ਲਾਉਣੀ ਪੈ ਰਹੀ ਆ, ਇਹ BBMP ਕਰਕੇ ਆ। ਇਸੇ ਲਈ ਕਹਿੰਦੇ ਕਿ ਮੈਂ AG ਸਾਹਿਬ ਨੂੰ ਨਾਲ ਲੈ ਕੇ ਆਇਆ। ਉਹ ਐਡਵੋਕੇਟ ਜਨਰਲ ਨੇ ਉੱਥੇ ਹੀ ਥੋੜਾ ਕੇਸ ਲੜ ਲੈਣਾ ਸੀ ਖੜ ਕੇ, ਅਦਾਲਤਾਂ 'ਚ ਜਾਂਦੇ ਉਹ ਤਾਂ ਕੇਸ। ਤਾਂ ਜੇ ਇੰਨਾ ਹੀ ਸੀ ਤਾਂ ਮੈਂ ਇਸੇ ਨਜ਼ਰੀਏ ਤੋਂ ਗੱਲ ਕਰ ਰਿਹਾ ਨਾ ਕਿ ਪੈਂਤੜਾ ਦੇਖੋ, ਤੁਸੀਂ ਇਹ ਨਾਟਕ ਕਰਨ ਤਾਂ ਆ ਗਏ। ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਕਿਹਾ ਕਿ ਵੀ
BBMB ਦੇ ਚੇਅਰਮੈਨ ਨੂੰ ਹੱਕ ਹੈ ਕਿ ਉਹ ਜੋ ਕਾਰਵਾਈ ਕਰਨਾ ਚਾਹੁੰਦਾ ਉਹ ਕਰੇ, ਕੇਂਦਰ ਨਾਲ ਤਾਲਮੇਲ ਕਰਨਾ, ਲਿਖੇ, ਪੰਜਾਬ ਪੁਲਿਸ ਵਿੱਚ ਦਖਲ ਨਾ ਦੇਵੇ, 2 ਤਰੀਕ ਵਾਲਾ ਫੈਸਲਾ ਮੰਨੇ। ਤੇ ਤੁਸੀਂ ਭਾਈ ਇਸ AG ਸਾਹਿਬ ਨੂੰ ਕੇਸ ਤਿਆਰ ਕਰਕੇ ਸੁਪਰੀਮ ਕੋਰਟ ਜਾਣ ਦੇ ਹੁਕਮ ਦੇਣੇ ਸੀ। ਬਿਲਕੁਲ ਸਹੀ, ਨਾ ਕਿ ਨਾਲ ਲੈ ਕੇ ਤੁਸੀਂ ਤਾਂ 2 ਘੰਟੇ 2.5 ਘੰਟੇ ਉਹਨਾਂ ਦੇ ਜਾਣ ਆਉਣ ਚ ਖਰਾਬ ਕਰਾਤੇ ਤੇ 2-2.5 ਘੰਟੇ ਉੱਥੇ ਲਵਾਤੇ। ਉਨੀ ਦੇਰ ਚ ਕੇਸ ਤਿਆਰ ਕਰ ਲੈਂਦੇ, ਕੁਝ ਲਿਖ ਲੈਂਦੇ ਕੁਝ। ਸਹੀ। ਇਸੇ ਤਰ੍ਹਾਂ ਬਿਆਨੀਆਂ ਉਹੀ ਪਾਣੀਆਂ ਦੀ ਲੜਾਈ ਕਾਨੂੰਨੀ ਤੌਰ ਤੇ ਅਸੀਂ ਬਿਲਕੁਲ ਸਹੀ ਲੜ ਰਹੇ ਹਾਂ ਜੀ, ਹੈ ਨਾ, ਹਰਿਆਣਾ ਨੂੰ 1 ਬੂੰਦ ਨਹੀਂ ਜਾਣ। ਭਰਾਵਾ 4000 ਕਿਊਸੈਕ ਵੱਧ ਦੇਈ ਜਾਂਦੇ ਆ ਬੂੰਦ ਵਾਲੀ ਗੱਲ ਵੀ ਭੁਲੇਖਾ ਛੱਡੋ। ਨਾ ਤੁਸੀਂ ਪੁਰਾਣੇ ਦੀ ਕੋਈ ਰਾਇਲਟੀ ਮੰਗਣ ਵਾਲੀ ਸਥਿਤੀ 'ਚ ਜਾ ਰਹੇ ਹੋ, ਨਾ ਤੁਸੀਂ ਅਧਿਕਾਰਕ ਤੌਰ ਤੇ ਇਸ ਪਹਿਲੂ ਤੇ ਜਾ ਰਹੇ ਹੋ ਕਿ ਬਈ ਹਰਿਆਣੇ ਨਾਲ ਤਾਂ ਚੱਲ ਸਾਡੇ ਪਾਣੀਆਂ ਦੀ ਵੰਡ ਦਾ ਕਲੇਸ਼ ਪਿਆ, ਰਾਜਸਥਾਨ ਤੇ ਦਿੱਲੀ ਦੇ ਵਿੱਚ ਮੈਂਬਰ ਕਿੱਥੋਂ ਬਣ ਗਿਆ? ਉਹ ਤਾਂ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਵੀ ਸਾਡੇ ਉਹਦੇ ਪਰ ਨਹੀਂ ਆਉਂਦਾ ਤਾਂ ਹਰਿਆਣਾ ਵੀ ਨਹੀਂ, ਪਰ ਹਰਿਆਣੇ ਕੋਲ ਇੱਕ ਇੰਨਾ ਸਵਾਲ ਹੈ ਕਿ ਉਹ ਸਾਡੇ ਚੋਂ ਗਿਆ ਜੀ। ਤੇ ਜਿਹੜਾ ਲੌਜਿਕ ਇਹ ਅਪਣਾਇਆ ਜਾਂਦਾ ਹੈ ਕਿ ਜੀ ਇਹ ਰਾਜੀਵ ਲੌਂਗੋਵਾਲ ਸਮਝੌਤਾ ਸੀ, ਫਿਰ ਰਾਜੀਵ ਲੌਂਗੋਵਾਲ ਸਮਝੌਤੇ ਤਾਂ ਤੁਸੀਂ ਚੰਡੀਗੜ੍ਹ ਵੀ ਦੇਣਾ ਸੀ ਸਾਨੂੰ, ਤੇ ਤੁਸੀਂ ਤਾਂ ਉਹ ਚੰਡੀਗੜ੍ਹ ਕਰ ਦੇਤਾ, ਉਹ ਦਿਓ ਪਹਿਲਾਂ, ਉਹ ਛੱਡ ਦਿਓ। ਤੇ ਜੇ ਇਹ ਸਿਧਾਂਤਾਂ ਦੀ ਉਹ ਗੱਲ ਸੀ ਤਾਂ ਅੱਡ ਹੋਣ ਤੋਂ ਬਾਅਦ 5 ਸਾਲਾਂ ਬਾਅਦ ਤੁਸੀਂ ਆਪਣੀ ਰਾਜਧਾਨੀ ਵੱਖਰੀ ਬਣਾਉਣੀ ਸੀ। ਉਹ ਸਿਧਾਂਤ ਅਜੇ ਤੱਕ ਕਿੱਥੇ ਆ? ਸੋ ਇਸ ਲਈ ਮੁੱਖ ਮੰਤਰੀ ਸਾਹਿਬ ਉਸ ਪਹਿਲੂ ਤੇ ਕਰਨ ਦੀ ਬਜਾਏ ਉਹੀ ਟੋਟ ਕੇ ਉਹੀ ਪੁਰਾਣਾ ਸਾਰਾ SYL ਨੂੰ YSL ਕਰ ਲਓ, ਕੱਲ ਫੇਰ ਉਹੀ ਦੁਹਰਾਇਆ। ਸੋ ਜਨਾਬ, ਜਾਂ ਬਿਆਨੀਆਂ ਬਦਲੋ, ਜਾਂ ਤਰੀਕਾ ਬਦਲੋ, ਜਾਂ ਸਲਾਹਕਾਰ ਬਦਲੋ, ਜਾਂ ਫਿਰ ਪੰਜਾਬ ਸਰਕਾਰ ਬਦਲੂਗੀ। ਜੀ ਬਿਲਕੁਲ। ਲੋਕਾਂ ਨੇ ਜੋ ਬਦਲਣਾ ਉਹ ਤਾਂ ਉਹਨਾਂ ਨੂੰ ਪਤਾ ਹੀ ਹੈ ਜੀ, ਉਹਨਾਂ ਨੂੰ ਸਾਰਾ ਕੁਝ। ਹੁਣ ਤਾਂ ਪਹਿਲਾਂ ਨਹੀਂ ਸੀ ਪਤਾ ਲੱਗਦਾ ਵੀ ਸਰਕਾਰ ਨੇ ਕਿਹੜਾ ਪੈਂਤੜਾ ਅਖਤਿਆਰ ਕੀਤਾ, ਅਦਾਲਤ ਦੇ ਵਿੱਚ, ਮੀਟਿੰਗ ਦੇ ਵਿੱਚ, ਕੇਂਦਰ ਦੇ ਨਾਲ, ਜਾਂ ਹੋਰ ਜਦੋਂ ਮੀਟਿੰਗ ਹੋਈ ਹੈ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ, ਪਰ ਹੁਣ ਲੋਕਾਂ ਨੂੰ ਵੀ ਸਾਰਾ ਪਤਾ ਲੱਗਦਾ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।